ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 13 ਤਰੀਕ ਆ ਤੇ ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503। ਗਾਇਵਾਲ ਟਰੈਵਲ ਸਰਵਿਸਿਜ਼, ਯੂਨੀਵਰਸਿਟੀ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਸਤਨਾਮ ਸਿੰਘ ਸਨੀ, ਪਰੇਵਾਲ ਯੂਨੀਵਰਸਿਟੀ, ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਮੰਗਲ ਸਮਰਾ ਨਾਰਥਵੁੱਡ ਮੋਟਰਸ, ਬਲੇਨ ਬਲਜਿੰਦਰ ਨਿੱਜਰ, ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲਗਰੋਵ, ਹਰਨੇਕ ਪਾਵਲਾ, ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫ੍ਰੈਸਨੋ, ਪਰਮਜੀਤ ਦਾਖਾ ਬਰਕਲੇ, ਕਰਮਜੀਤ ਸਿੰਘ। ਊਡਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। ਡੈਟ ਕੰਸੋਲੀਡੇਟਡ ਡੈਟ ਦੇ ਕਰਜ਼ਾ ਜਿਹੜਾ ਆ ਅੱਧੇ ਤੋਂ ਵੱਧ ਮਾਫ ਕਰਵਾ ਸਕਦੇ ਨੇ। ਕਾਲ 8888889914 888 888 9914। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408 722 7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੱਕ ਬਹੁਤ ਬ੍ਰੇਕਿੰਗ ਨਿਊਜ਼ ਆ ਰਹੀ ਹੈ ਨਿਖਿਲ ਗੁਪਤਾ ਦੇ ਸੰਬੰਧ ਦੇ ਵਿੱਚ। ਉਹ ਆਪਾਂ ਬਾਅਦ ਦੇ ਵਿੱਚ ਡਿਸਕਸ ਕਰਦੇ ਹਾਂ। ਤੇ ਉਸ ਤੋਂ ਪਹਿਲਾਂ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੀ ਜੋ ਫੰਡਿੰਗ ਆ ਉਹ ਬਿਨਾਂ ਕਿਸੇ ਡਿਸੀਜਨ ਤੋਂ ਹੁਣ ਜਿਹੜੀ ਕਾਂਗਰਸ ਆ ਉਹ ਛੁੱਟੀ ਤੇ ਚਲੇ ਗਈ ਹੈਗੀ ਆ। ਡੈਮੋਕ੍ਰੇਟਸ ਦੇ ਵਿੱਚੋਂ ਕੱਲਾ ਇੱਕੋ ਇੱਕ ਕਾਂਗਰਸਮੈਨ ਫੈਟਰਮੈਨ ਸੀ ਜਿਸ ਨੇ ਸਪੋਰਟ ਕੀਤਾ ਹੋਮਲੈਂਡ ਸਿਕਿਉਰਿਟੀ ਫੰਡਿੰਗ ਬਿੱਲ। ਤੇ DHS ਹੁਣ ਸ਼ਟਡਾਊਨ ਵੱਲ ਜਾ ਰਹੀ ਹੈਗੀ ਆ। ਹਾਲਾਂਕਿ DHS ਦੇ ਬਹੁਤ ਸਾਰੇ ਜਿਹੜੇ EMPLOYEES ਆ ਉਹਨਾਂ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਐਮਰਜੈਂਸੀ EMPLOYEES ਗਿਣਿਆ ਜਾਂਦਾ ਹੈਗਾ। ਸੋ ਉਹਨਾਂ ਨੂੰ ਕੰਮ ਕਰਨਾ ਪਊਗਾ ਈਵਨ ਦੋ ਚਾਹੇ ਤਨਖਾਹ ਮਿਲੇ ਜਾਂ ਨਾ ਮਿਲੇ। ਪੈਨਸਿਲਵੇਨੀਆ ਦੇ ਜੌਨ ਫੈਟਰਮੈਨ ਇਕੱਲੇ ਇੱਕੋ ਇੱਕ ਡੈਮੋਕ੍ਰੇਟ ਆ ਜਿਨ੍ਹਾਂ ਨੇ ਉਸ ਬਿੱਲ ਦੇ ਹੱਕ ਦੇ ਵਿੱਚ ਵੋਟ ਪਾਈ ਹੈਗੀ ਆ। 52 ਦੇ ਮੁਕਾਬਲੇ 47 ਦੇ ਨਾਲ ਇਹ ਬਿੱਲ ਜੋ ਆ ਉਹ ਫੇਲ ਹੋ ਗਿਆ। 60 ਵੋਟਾਂ ਚਾਹੀਦੀਆਂ ਸੀਗੀਆਂ ਫਾਰਵਰਡ ਹੋਣ ਦੇ ਲਈ। ਸੋ ਫਰਾਈਡੇ ਨਾਈਟ ਅੱਜ ਸ਼ੁੱਕਰਵਾਰ ਜਾਣੀ ਕਿ ਸ਼ਟਡਾਊਨ ਹੋਊਗਾ। ਬਹੁਤ ਸਾਰੀਆਂ DHS ਦੀਆਂ ਏਜੰਸੀਜ਼ ਜਿਨ੍ਹਾਂ ਦੇ ਵਿੱਚ 에ਅਰਲਾਈਨ ਸੇਫਟੀ ਤੇ ਐਮਰਜੈਂਸੀ ਰਿਲੀਫ ਐਫਰਟਸ ਵੀ ਇਨਵੋਲਵ ਹੈਗਾ ਆ। ਸੋ 에ਅਰਪੋਰਟਸ ਦੇ ਉੱਤੇ ਵੀ ਥੋੜਾ ਡਿਲੇ ਹੋਊਗਾ ਈਵਨ ਦੋ ਜੋ ਉੱਥੇ EMPLOYEES ਹੈਗੇ DHS ਦੇ ਉਹਨਾਂ ਨੂੰ ਕੰਮ ਜ਼ਰੂਰ ਕਰਨਾ ਪੈਣਾ ਪਰ ਕਈ ਵਾਰੀ ਉਹ ਫਿਰ ਛੁੱਟੀ ਵੀ ਮਾਰ ਜਾਂਦੇ ਹੈਗੇ ਆ ਤੇ ਉੱਥੇ ਜ਼ਰੂਰ ਡਿਲੇ ਹੋਊਗਾ। ਤੇ DHS ਦੀ ਸੈਕਟਰੀ ਕ੍ਰਿਸਟੀ ਨੋਇਮ ਦੇ ਸੰਬੰਧ ਦੇ ਵਿੱਚ ਹੁਣ ਬਹੁਤ ਸਾਰੀਆਂ ਆਵਾਜ਼ਾਂ ਆ ਰਹੀਆਂ ਸਾਰੇ ਪੋਲੀਟੀਸ਼ੀਅਨਸ ਵੱਲੋਂ ਵੀ ਉਸ ਨੂੰ ਰਿਜ਼ਾਈਨ ਕਰਨਾ ਚਾਹੀਦਾ। ਪੈਮ ਬੌਂਡੀ ਆ ਉਸ ਨੂੰ ਜਿਹੜਾ ਰਿਜ਼ਾਈਨ ਕਰਨਾ ਚਾਹੀਦਾ ਹੈਗਾ। ਤੇ ਫੈਟਰਮੈਨ ਨੇ ਕਿਹਾ ਸੀ ਵੀ 2025 ਦਾ ਜਿਹੜਾ ਬਿਗ ਬਿਊਟੀਫੁਲ ਬਿੱਲ ਆ ਉਹਦੇ ਵਿੱਚ $75 ਬਿਲੀਅਨ ਫੰਡਿੰਗ ਆ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਲਈ। ਜੀ ਬਿਲਕੁਲ ਹਰਜੋਤ ਸਿੰਘ ਜੀ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਲੈ ਕੇ ਇਹ ਲੱਗ ਹੀ ਰਿਹਾ ਸੀਗਾ ਵੀ ਇਹਨਾਂ ਦੀ ਰਾਏ ਜਿਹੜੀ ਉਹ ਸ਼ਾਇਦ ਨਹੀਂ ਬਣਨੀ। ਉੱਦਾਂ ਕੱਲ ਐਲਾਨ ਕੀਤਾ ਸੀ ਵੀ ਆਈਸ ਦੀ ਜਿਹੜਾ ਕ੍ਰੈਕਡਾਊਨ ਆ ਮਿਨੇਸੋਟਾ 'ਚ ਉਹ ਰੈਪ ਅਪ ਕੀਤਾ ਜਾ ਰਿਹਾ। ਟੌਮ ਹੋਮਨ ਹੋਣਾ ਨੇ ਐਲਾਨ ਕੀਤਾ ਸੀਗਾ। ਸੋ ਪਰ ਅਜੇ ਵੀ ਕਿਉਂਕਿ ਇਹਨਾਂ ਨੇ ਮੰਗਾਂ ਰੱਖੀਆਂ ਸੀਗੀਆਂ 10 ਮੰਗਾਂ DHS ਨੂੰ ਜਿਹੜਾ ਉਹ ਲੈ ਕੇ, ਉਹਨਾਂ ਦੇ ਵਿੱਚੋਂ ਪਤਾ ਨਹੀਂ ਕਿੰਨੀਆਂ ਕਿਹਨਾਂ ਨੇ ਪੂਰੀਆਂ ਕੀਤੀਆਂ। ਸੋ ਇਹ ਸ਼ਾਇਦ ਇਹ ਸੋਚਦੇ ਵੀ ਇਹਨਾਂ ਨੇ ਪੂਰੀ ਨਹੀਂ ਕੀਤੀ ਤੇ ਇਹਦੇ ਕਰਕੇ ਜਿਹੜੀ ਉਹ ਹੁਣ ਬੰਦ ਜਿਹੜਾ ਹੋ ਗਿਆ ਆ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਮੁਲਾਜ਼ਮ ਨੇ ਉਹ ਫਰਲੋ ਦੇ ਉੱਤੇ ਤਾਂ ਜਿਹੜੇ ਉਹ ਨਹੀਂ ਕੀਤੇ ਜਾਂਦੇ ਕਿਉਂਕਿ ਐਸੈਂਸ਼ੀਅਲ ਵਰਕਰਸ ਦੇ ਤੌਰ ਦੇ ਉੱਤੇ ਮੰਨੇ ਜਾਂਦੇ ਆ। ਸੋ ਕੰਮ ਉਹ ਕਰਦੇ ਰਹਿਣਗੇ ਪਰ ਫੰਡਿੰਗ ਉਹਨਾਂ ਦੀ ਆਊਗੀ ਕਿੱਦਾਂ, ਇਹ ਹੁਣ ਜਿਹੜਾ ਵੱਡਾ ਜਿਹੜਾ ਸਵਾਲ ਹੋਊਗਾ। ਕਿੰਨਾ ਕੁ ਚਿਰ ਜਿਹੜੇ ਲੋਕ ਬੋਨਸਿਸ ਦੇ ਲਈ ਇਹਨਾਂ ਨੇ ਜੁਆਇਨ ਕੀਤੀ ਆ ਫੋਰਸ
ਉਹਨਾਂ ਦਾ ਕੀ ਜਿਹੜਾ ਬਣੂਗਾ, ਲਾਲਚ ਵਸ ਕਿਤੇ ਬਾਅਦ ਚੋਂ ਛੱਡ ਕੇ ਤਾਂ ਨਹੀਂ ਜਿਹੜੇ ਉਹ ਵਿੱਚੇ ਚਲੇ ਜਾਣਗੇ। ਸੋ ਕਈ ਤਰੀਕੇ ਦੀਆਂ ਜਿਹੜੀਆਂ ਔਕੜਾਂ ਆ ਸਕਦੀਆਂ ਨੇ। ਚਲੋ ਇਹ ਲੌਜਿਸਟਿਕਸ ਦਾ ਮਾਮਲਾ ਆ, ਆਉਂਦੇ ਸਮੇਂ ਦੇ ਵਿੱਚ ਪਤਾ ਜਿਹੜਾ ਉਹ ਲੱਗੇਗਾ। ਸੋ ਇਹ ਚੀਜ਼ ਜਿਹੜੀ ਉਹ ਹਰਜੋਤ ਸਿੰਘ ਜੀ ਇਸ ਟਾਈਮ ਸਾਹਮਣੇ ਹੈਗੀ ਆ। ਤੇ DHS ਜਿਹੜਾ ਉਹ ਸ਼ਟ ਡਾਊਨ ਹੋਣ ਜਾ ਰਿਹਾ ਆ। ਮਤਲਬ ਇਹ ਨਹੀਂ ਵੀ ਪੱਕਾ ਬੰਦ ਹੋਣ ਜਾ ਰਿਹਾ, ਸਿਰਫ ਕਿਉਂਕਿ ਫੰਡਿੰਗ ਜਿਹੜੀ ਇਸ ਸਾਲ ਦੀ ਉਹਨਾਂ ਨੂੰ ਅਜੇ ਤੱਕ ਪ੍ਰਾਪਤ ਨਹੀਂ ਹੋਈ, ਇਸ ਕਰਕੇ ਕੰਮਕਾਜ ਦੇ ਵਿੱਚ ਥੋੜਾ ਬਹੁਤਾ ਤਾਂ ਜਿਹੜਾ ਉਸ ਦੇ ਵਿੱਚ ਅਸਰ ਦੇਖਣ ਨੂੰ ਜ਼ਰੂਰ ਮਿਲੇਗਾ। ਫੈਟਰਮੈਨ ਦੇ ਸੰਬੰਧ ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਕਾਂਗਰਸਮੈਨ ਕਹਿ ਗਿਆ ਸੀ, ਉਹ ਸੈਨੇਟਰ ਆ। ਐਕਚੁਅਲੀ ਸੈਨੇਟ ਦੇ ਵਿੱਚ ਇਹ ਵੋਟ ਪਈ ਸੀ, 52 ਵੋਟਾਂ ਹੱਕ ਦੇ ਵਿੱਚ ਸੀਗੀਆਂ ਤੇ 47 ਉਹਦੇ ਉਲਟ ਸੀਗੀਆਂ। ਸੋ ਤੀਜੀ ਵਾਰੀ ਸ਼ਟ ਡਾਊਨ ਹੋਇਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਦੂਜੀ ਟਰਮ ਦੇ ਵਿੱਚ। ਸੋ ਦੇਖਦੇ ਆ, 2 ਵੀਕ ਲਗਾਤਾਰ ਨੈਗੋਸ਼ੀਏਸ਼ਨ ਚੱਲਦੀ ਰਹੀ ਤੇ ਕੋਈ ਵੀ ਰਿਜ਼ਲਟ ਜਿਹੜਾ ਨਹੀਂ ਨਿਕਲਿਆ ਹੈਗਾ ਇਸ ਸੰਬੰਧ ਦੇ ਵਿੱਚ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਆ, ਜਿਹੜੀ ਬ੍ਰੇਕਿੰਗ ਨਿਊਜ਼ ਆ ਬੇਸਿਕਲੀ ਨਿਖਿਲ ਗੁਪਤਾ, ਇਹ ਉਹ ਭਾਰਤੀ ਹਿੰਦੂਤਵੀ ਬੰਦਾ ਜਿਸ ਨੇ ਅਮਰੀਕਾ ਦੇ ਵਿੱਚ ਇੱਕ ਅਮਰੀਕੀ ਸਿੱਖ ਕਾਰਕੁਨ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਉਸ ਦੀ ਸੁਪਾਰੀ ਜਿਹੜੀ ਉਹ ਦਿੱਤੀ, ਉਹ ਜਿਹੜਾ DEA ਏਜੰਟ ਨੂੰ ਇਹਨੇ ਮਨੀ ਜਿਹੜੀ ਉਹ ਦਿੱਤੀ ਸੀ ਮਰਡਰ ਫਾਰ ਹਾਇਰ ਦੀ ਜਿਹੜੀ ਕੌਨਸਪੀਰੇਸੀ ਇਸਨੇ ਕੀਤੀ। ਪਹਿਲਾਂ ਤਾਂ ਇੱਕ ਕੌਨਸਪੀਰੇਸੀ ਬਣਾਈ, ਫਿਰ ਉਸ ਦੇ ਵਿੱਚ ਨਾਲ ਮਰਡਰ ਫਾਰ ਹਾਇਰ ਦੇ ਲਈ ਇੱਕ ਬੰਦਾ ਇਸਨੇ ਭਰਤੀ ਕੀਤਾ, ਜਿਸ ਦੇ ਵਿੱਚ ਸਿੱਖ ਫਾਰ ਜਸਟਿਸ ਵਾਲਾ ਗੁਰਪਤਵੰਤ ਸਿੰਘ ਪੰਨੂ, ਉਸ ਨੂੰ ਮਾਰਨ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਸੀ। ਇਹ ਉਸ ਟਾਈਮ ਦੇ ਉੱਤੇ ਕੌਨਸਪੀਰੇਸੀ ਸਾਜ਼ਿਸ਼ ਰਚੀ ਜਾ ਰਹੀ ਸੀ ਜਦ ਭਾਰਤ ਦੇ ਦੁਆਰਾ ਗਵਾਂਢੀ ਮੁਲਕ ਕੈਨੇਡਾ ਦੇ ਵਿੱਚ ਸ਼ਹੀਦ ਭਾਈ ਨਿੱਜਰ ਉਹਨਾਂ ਦੀ ਅਸੈਸੀਨੇਸ਼ਨ ਕੀਤੀ ਜਾ ਚੁੱਕੀ ਸੀ। ਨਿਖਿਲ ਗੁਪਤਾ ਦੀਆਂ ਜਿਹੜੀਆਂ ਗੱਲਬਾਤ ਅਦਾਲਤੀ ਦਸਤਾਵੇਜ਼ਾਂ ਦੇ ਵਿੱਚੋਂ ਪਤਾ ਲੱਗਾ ਆ ਵੀ ਇਸ ਦੀ ਰॉ ਦੇ ਏਜੰਟਸ ਜਿਹੜਾ ਵਿਕਾਸ ਯਾਦਵ ਸੀ, ਉਸ ਦੇ ਨਾਲ ਸਿੱਧੀ ਗੱਲਬਾਤ ਜਿਹੜੀ ਉਹ ਚੱਲ ਰਹੀ ਸੀ ਵੀ ਭਾਈ ਵੀ ਆਪਣੇ ਕੋਲ ਲਿਸਟ ਲੰਮੀ ਚੌੜੀ ਆ। ਉਹ ਜਿਹਨੂੰ ਸੁਪਾਰੀ ਦੇ ਰਿਹਾ ਸੀ ਉਹਨੂੰ ਇਸ ਤਰੀਕੇ ਦੇ ਨਾਲ ਕਹਿ ਰਿਹਾ ਸੀਗਾ ਵੀ ਭਾਈ ਸਾਡੇ ਕੋਲ ਲਿਸਟਾਂ ਜਿਹੜੀਆਂ ਉਹ ਲੰਬੀਆਂ ਨੇ, ਤਾਂ ਆਪਾਂ ਹੋਰ ਵੀ ਬੰਦੇ ਜਿਹੜੇ ਇੱਥੇ ਮਾਰਨੇ ਆ। ਸੋ ਅੱਜ ਅਮਰੀਕਾ ਦੇ ਵਿੱਚ ਜਦ ਇਸ ਨੂੰ ਚੈੱਕ ਰਿਪਬਲਿਕ ਤੋਂ ਉਸੇ ਸਾਲ ਨਵੰਬਰ ਦੇ ਵਿੱਚ 23 ਦੇ ਵਿੱਚ ਚੱਕ ਲਿਆਂਦਾ ਗਿਆ ਸੀਗਾ, ਕਿਉਂਕਿ ਇਹਦੇ ਇਕੱਲਾ ਉਹੀ ਨਹੀਂ, ਇਹਦੇ ਵਿੱਚ ਮਨੀ ਲਾਂਡਰਿੰਗ, ਇਹਦੇ ਵਿੱਚ ਜਿਹੜਾ ਅਸਲਾ, ਡਰੱਗ, ਬਹੁਤ ਕੁਝ ਜਿਹੜਾ ਉਹ ਇਨਵੋਲਵ ਸੀਗਾ ਨਿਖਿਲ ਗੁਪਤੇ ਦੇ ਇਸ ਕੇਸ ਦੇ ਵਿੱਚ। ਸੋ ਉਹ ਮਾਮਲਿਆਂ ਦੇ ਵਿੱਚ ਇਸ ਨੇ ਆਪਣੇ ਦੋਸ਼ਾਂ ਨੂੰ ਹਰਜੋਤ ਸਿੰਘ ਜੀ ਕਬੂਲ ਲਿਆ ਆ, ਗਿਲਟੀ ਜਿਹੜਾ ਆ ਉਹ ਪਲੀ ਕਰ ਲਿਆ ਆ। ਸੋ ਫੇਲਡ ਅਸੈਸੀਨੇਸ਼ਨ ਪਲਾਟ ਸੀਗਾ ਨਿਖਿਲ ਗੁਪਤਾ ਦੇ ਦੁਆਰਾ, ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਸੀਗੀ, ਜਿਹੜਾ ਸਿੱਖ ਐਕਟਿਵਿਸਟ ਆ ਉਸ ਨੂੰ ਮਾਰਨ ਦੀ ਇਸ ਦੇ ਵਿੱਚ ਕੋਸ਼ਿਸ਼ ਸੀਗੀ। ਤੇ ਹੁਣ ਕਹਿੰਦੇ ਵੀ ਇਸ ਨੇ ਆਪਣੇ ਜਿਹੜੇ ਦੋਸ਼ ਆ ਉਹਨਾਂ ਨੂੰ ਕਬੂਲ ਕਰ ਲਿਆ ਹੈਗਾ ਆ। ਨਿਊਯਾਰਕ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਜਿਹੜਾ ਆ ਉਸ ਟਾਈਮ ਦੇ ਉੱਤੇ ਰਹਿੰਦਾ ਸੀ, ਇਸ ਦੀ ਰੈਕੀ ਕਰਨੀ, ਇਸ ਦੇ ਘਰ-ਬਾਰ ਦਾ ਜਿਹੜਾ ਐਡਰੈਸ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਪਤਾ ਕਰਨ ਤੋਂ ਬਾਅਦ ਚ ਨਿਖਿਲ ਗੁਪਤਾ ਨੇ ਇੱਕ ਮਰਡਰ ਫਾਰ ਹਾਇਰ ਬੰਦਾ ਇਹਨੂੰ ਸੁਪਾਰੀ ਦਿੱਤੀ। ਉਹ DEA ਦਾ ਅੰਡਰ ਕਵਰ ਏਜੰਟ ਸੀਗਾ ਜਿਸ ਨੂੰ ਇਸਨੇ ਸੁਪਾਰੀ ਦਿੱਤੀ, ਜਿਸ ਤੋਂ ਬਾਅਦ ਦੇ ਵਿੱਚ ਇਵੈਂਚੁਅਲੀ ਇਸ ਨੂੰ ਚੈੱਕ ਰਿਪਬਲਿਕ ਤੋਂ ਜਿਹੜਾ ਉਹ ਫੜ ਕੇ ਲਿਆਂਦਾ ਗਿਆ ਸੀ। ਥੋੜਾ ਚਿਰ ਪਹਿਲਾਂ ਹੀ ਜਿਹੜੀ ਇਸ ਦੀ ਹਵਾਲਗੀ ਹੋਈ ਸੀ, ਵੱਖ-ਵੱਖ ਕੇਸ ਜਿਹੜੇ ਇਸ ਦੇ ਵਿੱਚ ਚੱਲੇ ਸੀ। ਇਸ ਨੂੰ ਟੌਪ ਦੇ ਜਿਹੜੇ ਵਕੀਲ ਜਿਹੜੇ ਦਿੱਤੇ ਹੋਏ ਸੀਗੇ ਹਰਜੋਤ ਸਿੰਘ ਜੀ, ਭਾਰਤੀ ਸਰਕਾਰ ਵੀ ਇੱਕ ਪਾਸੇ ਤੇ ਇਹਦਾ ਪੱਲਾ ਜਿਹੜਾ ਉਹ ਝਾੜ ਰਹੀ ਸੀਗੀ। ਇਹਨੇ ਬੜੀ ਕੋਸ਼ਿਸ਼ ਕੀਤੀ ਵੀ ਮੇਰਾ ਕਦੀ ਮੇਰੇ ਵਕੀਲ ਨਾਲ ਨਹੀਂ ਬਣਦੀ, ਮੇਰਾ ਇਹ ਹੈ, ਮੇਰਾ ਉਹ ਹੈ, ਪਰ ਇਵੈਂਚੁਅਲੀ ਜਿਹੜੀ ਨਿਆਂ ਇਸ ਦੇ ਵਿੱਚ ਹੋ ਰਿਹਾ ਆ ਤੇ ਇਸ ਨੇ ਆਪਣੇ ਦੋਸ਼ਾਂ ਨੂੰ ਜਿਹੜਾ ਉਹ ਕਬੂਲ ਕਰ ਲਿਆ ਆ। ਹੁਣ ਵੱਡੀ ਗੱਲ ਹਰਜੋਤ ਸਿੰਘ ਜੀ ਇਸ ਦੇ ਵਿੱਚ ਇਹ ਰਹੂਗੀ ਕਿ ਨਿਖਿਲ ਗੁਪਤਾ ਆਉਣ ਵਾਲੇ ਸਮੇਂ ਦੇ ਵਿੱਚ ਰਾਹ ਦਾ ਏਜੰਟ ਵਿਕਾਸ ਯਾਦਵ ਜਿਹੜਾ FBI ਦੀ ਭਗੌੜੇ ਦੀ ਲਿਸਟ ਦੇ ਵਿੱਚ, ਜਿਸ ਦਾ ਨਾਮ ਹੈਗਾ ਆ ਸਮਤ ਗੋਇਲ, ਜਿਹੜਾ ਰਾਹ ਦਾ ਚੀਫ ਜਿਹੜਾ ਆ ਅਜੀਤ ਡੋਵਲ ਜਿਹੜਾ ਇੰਡੀਆ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ, ਗਵਾਂਢੀ ਮੁਲਕ ਵਾਲਿਆਂ ਨੇ ਤੇ ਇਹ ਕਿਹਾ ਸੀਗਾ ਵੀ PMO ਦੇ ਆਫਿਸ ਤੱਕ ਭਾਈ ਨਿੱਜਰ ਹੋਣਾ ਦੇ ਕਤਲ ਦੀ ਜਿਹੜੀ ਆ ਗੱਲਾਂ ਆ ਉਹ ਉੱਥੇ ਚੱਲੀਆਂ ਸੀ, ਉੱਥੋਂ ਤੁਰੀਆਂ ਸੀਗੀਆਂ। ਇੱਥੋਂ ਦੇ ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਨੇ ਇਹੀ ਕਿਹਾ ਵੀ ਜੋ ਆਪਣੇ ਗਵਾਂਢੀ ਮੁਲਕ ਕੈਨੇਡਾ 'ਚ ਹੋਇਆ ਉਹ ਟੋਟਲੀ ਮਿਰਰ ਇਫੈਕਟ ਆਪਾਂ ਨੂੰ ਇੱਥੇ ਦੇਖ ਸਕਦੇ ਸੀਗੇ ਵੀ ਉਦਾਂ ਦੇ ਐਫਰਟ ਹੀ ਜਿਹੜੇ ਅਮਰੀਕਾ ਦੇ ਵਿੱਚ ਸਿੱਖ ਐਕਟਿਵਿਸਟ ਨੂੰ ਮਾਰਨ ਦੀ ਕੋਸ਼ਿਸ਼ ਦੇ ਵਿੱਚ ਕੀਤੇ ਜਾ ਰਹੇ ਸੀ। ਇਸ ਦੀ ਤਾਂ ਸੁਪਾਰੀ ਦਿੱਤੀ ਸੀ। ਇਸ ਤੋਂ ਇਲਾਵਾ ਜਿਹੜੇ ਬਹੁਤ ਸਾਰੇ ਅਮਰੀਕਾ ਦੇ ਹੋਰ ਸਿੱਖ ਐਕਟਿਵਿਸਟ ਆ ਉਹਨਾਂ ਨੂੰ FBI ਨੇ ਅਗਾਹ ਕੀਤਾ ਸੀਗਾ ਵੀ ਭਾਈ ਤੁਹਾਡੀ ਵੀ ਜਾਨ ਨੂੰ ਖਤਰਾ ਜਿਹੜਾ ਹੋ ਸਕਦਾ ਆ। ਸੋ ਜਿਹੜੀ ਸਿੱਖ ਮੂਵਮੈਂਟ ਇਸ ਟਾਈਮ ਚੱਲ ਰਹੀ ਆ
ਉਹਦੇ ਲਈ ਇਹ ਇੱਕ ਬੜੀ ਵੱਡੀ ਖਬਰ ਆ। ਭਾਰਤ ਦੇ ਨਾਲ ਜੋ ਚੱਲ ਰਹੇ ਸੰਬੰਧਾਂ ਨੂੰ ਲੈ ਕੇ ਉਹਦੇ ਵਿੱਚ ਵੀ ਇਹ ਇੱਕ ਵੱਡੀ ਖਬਰ ਆ ਵੀ ਨਿਖਿਲ ਗੁਪਤਾ ਭਾਰਤੀ ਇਨਸਾਨ ਜਿਸ ਨੇ ਆ ਕੇ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਜਿਹੜਾ ਇੱਕ ਸਾਜ਼ਿਸ਼ ਰਚੀ ਸੀ, ਜਿਸ ਦੇ ਵਿੱਚ ਉਹ ਫੇਲ ਹੋਇਆ ਸੀ, ਉਸ ਦੇ ਵਿੱਚ ਉਹ ਫੜਿਆ ਗਿਆ ਸੀ, ਉਹਨਾਂ ਦੋਸ਼ਾਂ ਨੂੰ ਇਸ ਨੇ ਹੁਣ ਕਬੂਲ ਕਰ ਲਿਆ ਹੈਗਾ ਆ। ਦੱਸੋ, ਬਿਲਕੁਲ ਗਿਲਟੀ ਪਲੀ ਕਰ ਲਿਆ, ਦੋਸ਼ ਕਬੂਲ ਕਰ ਲਿਆ। ਮੈਨੂੰ ਯਾਦ ਆ ਜਦੋਂ ਪਹਿਲੀ ਵਾਰੀ ਆਪਾਂ ਖਬਰ ਸਾਂਝੀ ਕੀਤੀ ਸੀ ਪੰਜਾਬੀ ਰੇਡੀਓ USA ਤੇ ਸਾਨੂੰ ਬਾਅਦ ਚ ਕਈ ਕਾਲਾਂ ਆਈਆਂ ਸੀ ਰੇਡੀਓ ਦੇ ਵਿੱਚ, ਤੁਹਾਨੂੰ ਮਾਫੀ ਮੰਗਣੀ ਪੈਣੀ ਆ, ਤੁਸੀਂ ਐਵੇਂ ਝੂਠ ਜਿਹੜੀਆਂ ਖਬਰਾਂ ਆ ਉਹ ਦੇ ਰਹੇ ਹੈਗੇ। ਕੈਨੇਡਾ ਦਾ ਪੰਜਾਬੀ ਮੀਡੀਆ ਸ਼ਰੇਆਮ ਇਹਦੇ ਉਲਟ ਬੋਲਦਾ ਰਿਹਾ ਵੀ ਦੇਖੋ ਜੀ ਇਹ ਤਾਂ ਐਵੇਂ ਬਦਨਾਮ ਕਰੀ ਜਾਂਦੇ ਆ, ਕੋਈ ਇਦਾਂ ਦੀ ਖਬਰ ਹੈ ਨਹੀਂ। ਸਿੱਖ ਕੌਮ ਬੜੀ ਭੋਲੀ ਭਾਲੀ ਕੌਮ ਆ। ਜੋ ਉਸਨੇ ਹੁਣ ਦੋਸ਼ ਕਬੂਲ ਕਰ ਲਏ ਆ, ਜੇ ਟਰਾਇਲ ਚੱਲਦਾ ਇਹਦੇ ਚ ਬਹੁਤ ਕੁਝ ਬਾਹਰ ਆਉਣਾ ਸੀ। ਕਿਸ ਤਰ੍ਹਾਂ ਨਿਖਿਲ ਗੁਪਤਾ ਵਿਕਾਸ ਜਾਦਵ ਦੇ ਨਾਲ ਭਾਰਤ ਦੀ ਸਰਕਾਰ ਨਾਲ ਉਹਦੇ ਜਿਹੜੇ ਕਨੈਕਸ਼ਨ ਹੈਗੇ ਆ, ਕਿਉਂਕਿ ਨਾ ਤਾਂ ਗੁਰਪਤਵੰਤ ਸਿੰਘ ਪੰਨੂ ਹੋਣਾ ਦੀ ਕੋਈ ਨਿਖਿਲ ਗੁਪਤਾ ਨਾਲ ਦੁਸ਼ਮਣੀ ਸੀ ਤੇ ਨਾ ਹੀ ਕੋਈ ਸਿੱਖ ਕੌਮ ਦੀ ਉਹਦੇ ਨਾਲ ਕਿਸੇ ਤਰ੍ਹਾਂ ਦੀ ਦੁਸ਼ਮਣੀ ਸੀ। ਸੋ ਇੱਥੋਂ ਸਿੱਧਾ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਨਿਖਿਲ ਗੁਪਤਾ ਕਿਹਦੇ ਕਹੇ ਦੇ ਉੱਤੇ ਜੋ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਜਿਹੜੇ ਸਿੱਖ ਆਪਣੀ ਕੋਈ ਆਜ਼ਾਦੀ ਦੀ ਗੱਲ ਕਰਦੇ ਆ ਜਾਂ ਹਿਊਮਨ ਰਾਈਟਸ ਦੀ ਗੱਲ ਕਰਦੇ, ਉਹਨਾਂ ਨੂੰ ਮਰਵਾਉਣ ਦੀ ਕੋਸ਼ਿਸ਼ ਕਰਦਾ ਹੈਗਾ ਆ। ਸੋ ਇਸ ਸਬੰਧ ਦੇ ਵਿੱਚ ਕਹਿੰਦੇ ਵੀ ਜਿਹੜੇ ਚਾਰजेस ਨਿਖਿਲ ਗੁਪਤੇ ਤੇ ਲੱਗ ਸਕਦੇ ਆ, ਮਰਡਰ ਫॉर ਹਾਇਰ 10 ਸਾਲਾਂ ਦੀ ਸਜ਼ਾ ਤੇ 2.5 ਲੱਖ ਦਾ ਜੁਰਮਾਨਾ, ਕਨਸਪੀਰੇਸੀ ਤੇ ਪਾਰਟਿਸਿਪੇਸ਼ਨ ਇਨ ਮਰਡਰ ਫॉर ਹਾਇਰ ਉਹਦੇ 10 ਸਾਲ ਤੇ 2.5 ਲੱਖ ਦਾ ਜੁਰਮਾਨਾ, ਮਨੀ ਲਾਂਡਰਿੰਗ ਦਾ 20 ਸਾਲਾਂ ਦੀ ਸਜ਼ਾ ਤੇ 5 ਲੱਖ ਦਾ ਜੁਰਮਾਨਾ। ਮੈਕਸਿਮਮ ਸੈਂਟੈਂਸ ਗੁਪਤੇ ਨੂੰ 40 ਸਾਲਾਂ ਦੀ ਹੋ ਸਕਦੀ ਆ ਤੇ $1 ਮਿਲੀਅਨ ਤੱਕ ਦਾ ਜਿਹੜਾ ਜੁਰਮਾਨਾ ਹੋ ਸਕਦਾ। 15 ਮਈ 2026 ਨੂੰ ਹੁਣ ਉਹਨੂੰ ਜਿਹੜੀ ਆ ਇਹ ਸਜ਼ਾ ਸੁਣਾਈ ਜਾਣੀ ਹੈਗੀ ਆ, 15 ਮਈ 2026 ਨੂੰ। ਇਸ ਸੰਬੰਧ ਦੇ ਵਿੱਚ ਡਾਕਟਰ ਪ੍ਰਿਤਪਾਲ ਸਿੰਘ ਤੇ ਉਹਨਾਂ ਨੇ ਕਿਹਾ ਵੀ ਅਮਰੀਕਨ ਸਿੱਖ ਕਾਕਸ ਕਮੇਟੀ ਸਾਰਿਆਂ ਦਾ ਉਹਨਾਂ ਦਾ ਧੰਨਵਾਦ ਕਰਦੀ ਆ, ਖਾਸ ਕਰਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦਾ, US ਡਿਪਾਰਟਮੈਂਟ ਆਫ ਜਸਟਿਸ ਦਾ, FBI ਦਾ, ਨੈਸ਼ਨਲ ਸਿਕਿਉਰਿਟੀ ਏਜੰਸੀ ਦਾ, ਹਰ ਇੱਕ ਲਾ ਇਨਫੋਰਸਮੈਂਟ ਏਜੰਸੀ ਦੇ ਜਿਹੜੇ ਪ੍ਰੋਫੈਸ਼ਨਲ ਸੀ ਉਹ ਇਸ ਇਨਵੈਸਟੀਗੇਸ਼ਨ ਦੇ ਵਿੱਚ ਇਨਵੋਲਵ ਸੀ। ਉਹਨਾਂ ਸਾਰਿਆਂ ਦਾ ਜਿਹੜੀ ਸਿੱਖ ਕੌਮ ਆ ਉਹ ਧੰਨਵਾਦ ਕਰਦੀ ਆ ਵੀ ਫਾਈਨਲੀ ਪੂਰੀ ਦੁਨੀਆ ਦੇ ਸਾਹਮਣੇ ਇਹ ਪਤਾ ਚੱਲ ਗਿਆ ਵੀ ਸਿੱਖਾਂ ਨੂੰ ਮਾਰਨ ਦੇ ਲਈ ਕੌਣ ਪਿੱਛੇ ਹੈਗਾ ਹੈ। ਰੀਸੈਂਟਲੀ ਆਪਾਂ ਇੱਕ ਖਬਰ ਕੀਤੀ ਸੀ ਹਰਜੋਤ ਸਿੰਘ ਜੀ, ਜਿਸ ਵਿੱਚ ਆਪਾਂ ਜ਼ਿਕਰ ਕੀਤਾ ਸੀ, ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਵੀ ਇੱਕ ਇੰਡੀਆ ਦਾ ਹੀ ਪੱਤਰਕਾਰ ਉਸਨੇ ਦੱਸਿਆ ਆਪਣੀ ਕਿਤਾਬ ਦੇ ਵਿੱਚ ਵੀ ਇੰਡੀਆ ਨੇ 66 ਜਿਹੜੀਆਂ ਅਸੈਸੀਨੇਸ਼ਨਸ ਕੀਤੀਆਂ ਆ ਸੋ ਫਾਰ, ਜਦੋਂ ਤੋਂ ਆਈ ਥਿੰਕ ਮੋਦੀ ਹੁਣੀ ਜਿਹੜੇ ਆਏ ਆ, ਵੀ ਉਹਨਾਂ ਦੇ ਰਾਜ ਦੇ ਵਿੱਚ 66 ਜਿਹੜੀਆਂ ਅਸੈਸੀਨੇਸ਼ਨ ਬਾਹਰਲੇ ਮੁਲਕਾਂ 'ਚ ਜਾ ਕੇ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਕਹਿ ਲਓ ਵੀ ਰੀਜ਼ਨਸ ਦੇ ਲਈ ਉਹਨਾਂ ਨੇ ਜਿਹੜੇ ਐਕਟਿਵਿਸਟ ਕੰਮ ਕਰ ਰਹੇ ਸੀ ਉਹਨਾਂ ਨੂੰ ਮਾਰਿਆ, ਜਿਨ੍ਹਾਂ ਵਿੱਚ ਨਿੱਜਰ ਹੋਣਾ ਦਾ ਵੀ ਨਾਮ ਉਹਨਾਂ ਨੇ ਦੱਸਿਆ। ਇੱਥੋਂ ਤੱਕ ਕਿ ਅਵਤਾਰ ਸਿੰਘ ਖੰਡਾ ਹੋਣਾ ਨੂੰ ਜ਼ਹਿਰ ਦੇਣ ਵਾਲੀ ਗੱਲ ਵੀ ਜਿਹੜੀ ਆ ਉਸ ਪੱਤਰਕਾਰ ਨੇ ਜਿਹੜੀ ਉਹ ਕਬੂਲੀ ਆ। ਸੋ ਇਸੇ ਹੀ ਕੜੀ ਦੇ ਵਿੱਚ ਇਹ ਅੱਗੇ ਜਿਹੜੇ ਹੋਰ ਸਿੱਖ ਐਕਟਿਵਿਸਟ ਜਿਹੜੇ ਅਮਰੀਕਾ 'ਚ ਸੀਗੇ ਉਹਨਾਂ ਨੂੰ ਮਾਰਨ ਦੀ ਜਿਹੜੀ ਸਾਜ਼ਿਸ਼ ਆ ਉਹ ਰਚੀ ਬੈਠੇ ਸੀਗੇ। ਸੋ ਇਸ ਮੌਕੇ ਜੋ ਹਰਜੋਤ ਸਿੰਘ ਜੀ ਆਪਾਂ ਦੇਖ ਰਹੇ ਹਾਂ ਨਾ ਵੀ ਚੀਜ਼ਾਂ ਜਿਹੜੀਆਂ ਇਹ ਚੱਲ ਰਹੀਆਂ, ਜਿਹੜਾ ਅਮਰੀਕਾ ਤੇ ਇੰਡੀਆ ਦੇ ਜਿਹੜੇ ਰਿਸ਼ਤਿਆਂ ਦੇ ਵਿੱਚ ਨਾਲ ਦੇ ਨਾਲ ਖਟਾਸ ਵੀ ਜਿਹੜੀ ਉਹ ਹੈਗੀ ਆ, ਉਹ ਵੀ ਜਿਹੜੀ ਨਾਲ ਦੇ ਨਾਲ ਜਿਹੜੀ ਉਹ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਹੈਗੀ ਆ। ਸੋ ਹਰਜੋਤ ਸਿੰਘ ਜੀ, ਵੱਡੀ ਜਿਹੜੀ ਚੀਜ਼ ਆ ਇਹ ਵਾਪਰੀ ਆ ਨਿਖਿਲ ਗੁਪਤਾ ਦੇ ਜਿਹੜੇ ਆ ਦੋਸ਼ਾਂ ਨੂੰ ਕਬੂਲ ਕਰਨਾ। ਪਰ ਜਿੱਦਾਂ ਤੁਸੀਂ ਇਹ ਗੱਲ ਆਖੀ ਨਾ ਵੀ ਇਹ ਬੜੀ ਇੰਪੋਰਟੈਂਟ ਆ ਵੀ ਜੇ ਟਰਾਇਲ ਦੇ ਵਿੱਚ ਜਾਂਦਾ ਤਾਂ ਹੋਰ ਪਤਾ ਨਹੀਂ ਕਿੰਨੀਆਂ ਚੀਜ਼ਾਂ ਦੇ ਜਿਹੜੇ ਭੇਤ ਆ ਉਹ ਖੁੱਲਣੇ ਸੀ। ਉਦਾਂ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਬਹੁਤ ਸਾਰੇ ਭੇਤ ਖੁੱਲੇ ਆ, ਜਿੰਨੇ ਐਫੀਡੈਵਿਟ, ਜਿੰਨੀਆਂ ਫਾਈਂਡਿੰਗਸ ਜਿਹੜੀਆਂ ਉਸ ਦੇ ਵਿੱਚ ਹੋਈਆਂ, ਇਹਦੇ ਫੋਨ ਦੀਆਂ ਜਿਹੜੀਆਂ ਇਹ ਗੱਲਾਂ ਜਿਹੜੀਆਂ ਇਸ ਦੇ ਵਿੱਚ ਸਾਹਮਣੇ ਆਈਆਂ ਆ ਵੀ ਕਿੱਦਾਂ ਇਹ ਵੀਡੀਓ ਕਾਲ ਕਰਦੇ ਸੀਗੇ, ਫੋਟੋਆਂ ਕਿੱਦਾਂ ਸੈਂਡ ਹੋ ਰਹੀਆਂ ਸੀਗੀਆਂ ਜਦੋਂ ਭਾਈ ਨਿੱਜਰ ਹੋਣਾ ਦਾ ਕਤਲ ਹੋਇਆ, ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਉਹ ਜੁੜੇ ਹੋਏ ਸੀ। ਵਿਕਾਸ ਯਾਦਵ ਦਾ ਜਿੱਦਾਂ ਆਪਾਂ ਨਾਮ ਦੱਸ ਰਹੇ ਹੈਗੇ ਆ ਵੀ ਜਿਹੜਾ ਰॉ ਦਾ ਏਜੰਟ ਆ ਜੋ ਅਜੇ ਤੱਕ ਉੱਥੇ ਉਹਨਾਂ ਨੂੰ ਲੱਭ ਹੀ ਨਹੀਂ ਰਿਹਾ, ਅਮਰੀਕਾ ਦੇ ਵਿੱਚ ਉਹ ਲੜਿੰਦਾ ਆ। FBI ਦੀ ਫਿਊਜੀਟਿਵ ਲਿਸਟ ਦੇ ਵਿੱਚ ਉਸ ਦਾ ਜਿਹੜਾ ਨਾਮ ਹੈਗਾ ਆ, ਜਿਸ ਨੂੰ ਫੜਨ ਦੇ ਲਈ FBI ਨੇ ਅੰਗਰੇਜ਼ੀ ਦੇ ਵਿੱਚ, ਹਿੰਦੀ ਦੇ ਵਿੱਚ ਤੇ ਪੰਜਾਬੀ ਦੇ ਵਿੱਚ ਵੀ ਇੱਕ ਹਿਸਾਬ ਦੇ ਨਾਲ ਇਸ਼ਤਿਹਾਰ ਜਿਹੜਾ ਉਹ ਲਾਇਆ ਸੀਗਾ ਵੀ ਉਹ ਉਹਨਾਂ ਨੂੰ ਲੱਭ ਜਿਹੜਾ ਉੱਥੇ ਨਹੀਂ ਰਿਹਾ, ਵੀ ਕਿਸ ਤਰੀਕੇ ਦੇ ਨਾਲ ਪ੍ਰਾਈਮ ਮਿਨਿਸਟਰ ਦੇ ਆਫਿਸ ਦੇ ਨਾਲ ਸਿੱਧੀਆਂ ਤਾਰਾਂ
ਜੁੜੀਆਂ ਆ, ਇਹ ਆਪਣੀ ਨਹੀਂ, RCMP ਦਾ ਜਿਹੜਾ ਉਹ ਕਹਿਣਾ ਆ, ਰਾਇਲ ਕੈਨੇਡੀਅਨ ਮਾਊਂਟਡ ਪੁਲਿਸ, ਉਹ ਇਹ ਚੀਜ਼ ਜਿਹੜੀ ਉਹ ਕਹਿ ਰਹੀ ਆ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਡੋਵਾਲ ਜਿਹੜਾ ਆ ਉਹ ਉਸ ਦੇ ਵਿੱਚ ਹੈਗਾ ਆ। ਸੋ ਟਾਈਟਲ ਕੋਈ ਵੀ ਹੋਵੇ, ਇਹਦੇ ਵਿੱਚ ਕਹਿੰਦੇ ਵੀ ਅਮਰੀਕਨ ਲਾ ਤੋਂ ਉੱਤੇ ਜਿਹੜਾ ਉਹ ਕੋਈ ਨਹੀਂ ਹੋਣਾ ਚਾਹੀਦਾ। ਅਮਰੀਕਾ ਦੀ ਪ੍ਰਭੂ ਸੱਤਾ ਨੂੰ ਹਰਜੋਤ ਸਿੰਘ ਜੀ ਸਿੱਧਾ ਇੰਡੀਆ ਜਿਹੜਾ ਉਹ ਚੈਲੰਜ ਇਸ ਦੇ ਵਿੱਚ ਕਰ ਰਿਹਾ ਸੀ, ਜਦੋਂ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਉਹਨਾਂ ਨੇ ਸਾਜ਼ਿਸ਼ ਰਚੀ ਸੀਗੀ, ਜਿਹੜੀ ਕਿ ਨਾਕਾਮ ਜਿਹੜੀ ਉਹ ਹੋਈ। ਤੁਸੀਂ ਇਹ ਦੇਖੋ ਵੀ ਮਰਡਰ ਫਾਰ ਹਾਇਰ ਨੂੰ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਆਪਣੇ ਹੀ ਏਜੰਟ ਜਿਹੜੇ ਉਹ ਛੱਡੇ ਹੋਏ ਸੀ, ਤਾਂ ਜੋ ਇਦਾਂ ਦੀਆਂ ਚੀਜ਼ਾਂ ਨੂੰ ਜਿਹੜਾ ਪਹਿਲਾਂ ਹੀ ਡਿਸਰਪਟ ਜਿਹੜਾ ਉਹ ਕੀਤਾ ਜਾ ਸਕੇ। ਸੋ ਹੁਣ ਇਸ ਨੂੰ ਪ੍ਰੋਸੀਕਿਊਟ ਜਿਹੜਾ ਉਹ ਕੀਤਾ ਜਾਵੇਗਾ। ਇਸ ਦੀ ਸਜ਼ਾ, ਜਿੱਦਾਂ ਤੁਸੀਂ ਕਿਹਾ ਵੀ ਇਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਦਾਲਤ ਦੇ ਦੁਆਰਾ ਜਿਹੜੀ ਉਹ ਸੁਣਾਈ ਜਾ ਸਕਦੀ ਆ। ਸੋ 24 ਸਾਲ ਤੱਕ ਦੀ ਜਿਹੜੀ ਸਜ਼ਾ ਇਸ ਨੂੰ ਮੋਸਟ ਪ੍ਰੋਬਬਲੀ ਜਿਹੜੀ ਉਹ ਹੋ ਸਕਦੀ ਹੈਗੀ ਆ। ਸੋ ਹਰਿਆਣੇ ਵਾਲਾ ਜਿਹੜਾ ਵਿਕਾਸ ਯਾਦਵ ਆ ਉਹ ਅਜੇ ਵੀ ਲੜੀਂਦਾ ਹੈਗਾ ਆ। ਸੋ ਅਗਲੀ ਕੜੀ ਆ ਨਿਖਿਲ ਗੁਪਤੇ ਤੋਂ ਬਾਅਦ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਇਹ ਕੰਮ ਕਰ ਰਹੇ ਆ, ਕਿਉਂਕਿ ਇਸ ਦੇ ਵਿੱਚ ਹਰਜੋਤ ਸਿੰਘ ਜੀ ਇੱਕ ਹੋਰ ਐਂਗਲ ਇਹ ਵੀ ਹੈ ਨਾ, ਆਪਾਂ ਜਿਹੜੇ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਇਹ ਜਿਹੜਾ ਦੱਸ ਜਾਈਏ। ਅੱਜ ਮੈਂ ਇੱਕ ਚੀਜ਼ ਦੇਖ ਰਿਹਾ ਹਰਜੋਤ ਸਿੰਘ ਜੀ, ਅੱਜ ਕਿਉਂਕਿ ਆਪਣੀ ਖਬਰ ਇਦਾਂ ਦੀ ਆ, YouTube ਵਾਲਿਆਂ ਨੇ ਤੇ Facebook ਵਾਲਿਆਂ ਨੇ ਆਪਾਂ ਨੂੰ ਪਹਿਲਾਂ ਹੀ ਸ਼ੈਡੋ ਬੈਨ ਕਰਤਾ ਆ ਵੀ ਇਹ ਬਾੜੀ ਖਬਰ ਜਿਹੜੀ ਉਹ ਅੱਗੇ ਨਾ ਜਾਵੇ। ਸੋ ਜਿਹੜੇ ਤੁਸੀਂ ਸੁਣ ਦੇਖ ਰਹੇ ਆ ਨਾ YouTube ਤੇ Facebook ਵਾਲੇ, ਉਹ ਅੱਗੇ ਤੋਂ ਅੱਗੇ ਜਿਹੜਾ ਸ਼ੇਅਰ ਕਰ ਦਿਓ, ਕਿਉਂਕਿ ਉੱਥੇ ਭਾਰਤੀ ਬਹੁਤ ਬੈਠੇ ਆ, ਉਹ ਇਦਾਂ ਦੀਆਂ ਖਬਰਾਂ ਬੜੀਆਂ ਜਿਹੜੀਆਂ ਉਹ ਚੱਲਣ ਨਹੀਂ ਦਿੰਦੇ। ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਦੇਖੋ ਕਿੰਨੇ ਜ਼ਿਆਦਾ ਜਿਹੜੇ ਆ ਐਕਟਿਵ ਨੇ, ਉਹ ਜਿਹੜੀ ਅਸਲੀ ਖਬਰ ਆ ਉਹ ਵੀ ਬਾਹਰ ਨਹੀਂ ਨਿਕਲਣ ਦੇ ਰਹੇ ਹੈਗੇ, ਸਪਰੈਸ ਕਰ ਰਹੇ ਹੈਗੇ, ਸਪਰੈਸ ਕਰਤੀ ਹੋਈ ਉਹਨਾਂ ਨੇ ਆਲਰੇਡੀ। ਸੋ ਤੁਸੀਂ ਦੇਖ ਸਕਦੇ ਆ ਕੋਈ ਇਸ ਦੇ ਨਾਲ ਸੰਬੰਧਿਤ ਚੀਜ਼ ਜਿਹੜੀ ਉਹ ਤੁਹਾਨੂੰ ਬਹੁਤ ਘੱਟ ਜਿਹੜੀ ਉਹ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਆ। ਪਰ ਇਹ ਆ ਵੀ ਤੁਸੀਂ ਜਿਹੜੇ ਉਹ ਤਗੜੇ ਹੋ ਕੇ ਇਸ ਨੂੰ ਅੱਗੇ ਸ਼ੇਅਰ ਤੇ ਲਾਈਕ ਜਿਹੜਾ ਉਹ ਕਰਕੇ ਅੱਗੇ ਤੱਕ ਪਹੁੰਚਾਓ, ਤੇ ਬਾਕੀ ਲੋਕਾਂ ਤੱਕ ਜਿਹੜਾ ਉਹ ਤੁਸੀਂ ਸ਼ੇਅਰ ਕਰ ਸਕਦੇ ਹੈਗੇ ਆ। ਸੋ ਜਿੱਦਾਂ ਆਪਾਂ ਕਹਿ ਰਹੇ ਸੀ ਹਰਜੋਤ ਸਿੰਘ ਜੀ ਵੀ ਜਿਹੜੀ ਐਂਗਲ ਮੈਂ ਦੱਸ ਰਿਹਾ ਸੀਗਾ, ਨਾਲ ਇੱਕ ਹੋਰ ਵੀ ਇਹ ਪੂਰੇ ਗੱਲਬਾਤ ਦੇ ਵਿੱਚ ਇਹ ਵੀ ਚੀਜ਼ ਜਿਹੜੀ ਸਾਹਮਣੇ ਆਈ ਸੀ, ਜਿਹੜੀ ਵਿਕਾਸ ਯਾਦਵ ਦੇ ਨਾਲ ਜਿਹੜੀ ਜੁੜੀ ਆ, ਗੁਪਤੇ ਵਾਲੇ ਇਸ ਕੇਸ ਦੇ ਨਾਲ ਜੁੜੀ ਆ, ਵੀ ਕਿਸ ਤਰੀਕੇ ਦੇ ਨਾਲ ਜਿਹੜਾ ਕਿ 에ਅਰ ਫੋਰਸ ਦੇ ਨਾਲ ਵੀ ਜੁੜੇ ਰਿਹਾ, ਕਿਉਂਕਿ ਵਿਕਾਸ ਯਾਦਵ ਦੀਆਂ ਫੋਟੋਆਂ ਉੱਥੇ ਦੀਆਂ ਹੈਗੀਆਂ ਇੰਡੀਅਨ 에ਅਰ ਫੋਰਸ ਦੇ ਜਿਹੜੇ ਹੈਲੀਕਾਪਟਰਾਂ ਜਹਾਜ਼ਾਂ ਦੇ ਜਿਹੜਾ ਉਹ ਨਾਲ, ਉਹਨੇ ਜਿਹੜਾ ਇੱਥੇ ਦਾਅਵਾ ਕੀਤਾ ਜਾ ਰਿਹਾ ਸੀ, ਗੁਪਤਾ ਜਿਹੜਾ ਵਿੱਚ ਵਿਚੋਲਗਿਰੀ ਦੀ ਭੂਮਿਕਾ ਨਿਭਾ ਰਿਹਾ ਸੀ, ਲੈਟਿਨ ਅਮਰੀਕਾ ਦੇ ਜਿਹੜੇ ਡਰੱਗ ਕਾਰਟਲਸ ਆ ਉਹਨਾਂ ਦੇ ਵਿਚਾਲੇ ਇਹ ਦਲਾਲ ਬਣਿਆ ਸੀਗਾ ਭਾਰਤ ਸਰਕਾਰ ਦੇ ਲਈ। ਇੱਥੋਂ ਕਹਿੰਦੇ ਵੀ ਡਰੱਗ ਜਾਣੀ ਸੀ, ਉਧਰੋਂ ਜਿਹੜੇ ਉਹ ਹਥਿਆਰਾਂ ਦਾ ਜਿਹੜਾ ਜ਼ਖੀਰਾ ਆ ਉਹ ਇਸ ਪਾਸੇ ਵੱਲ ਨੂੰ ਜਿਹੜਾ ਇਹਨਾਂ ਨੇ ਲੈਟਿਨ ਅਮਰੀਕਾ ਦੇ ਮੁਲਕਾਂ ਦੇ ਵਿੱਚ ਜਿਹੜਾ ਉਹ ਆਉਣਾ ਸੀਗਾ। ਸੋ ਅਮਰੀਕਾ ਦੀ ਇਸ ਪ੍ਰਸ਼ਾਸਨ ਨੇ ਆਲਰੇਡੀ ਕੋਈ ਵੀ ਜਿਹੜਾ ਡਰੱਗ ਕਾਰਟਲ ਆ ਉਸ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਜਿਹੜਾ ਉਹ ਗਰਦਾਨਿਆ ਹੈਗਾ ਆ। ਸੋ ਗੁਪਤੇ ਦੀ ਬਾਂਹ, ਗੁਪਤਾ ਤੇ ਬਹੁਤ ਬੁਰੀ ਤਰੀਕੇ ਦੇ ਨਾਲ ਫਸਿਆ ਸੀ। ਹੁਣ ਗੱਲ ਇਹ ਆ ਵੀ ਗੁਪਤਾ ਦੱਸ ਕੇ ਕੀ ਜਾਊਗਾ, ਹੋਰ ਕਿਹਦਾ ਜਿਹੜਾ ਆ ਉਹ ਪਰਦਾਫਾਸ਼ ਜਿਹੜਾ ਕਰੂਗਾ। ਜਿਹੜੇ ਸਿੱਖ ਆ ਪਿਛਲੇ ਲੰਮੇ ਸਮੇਂ ਤੋਂ ਹਰਜੋਤ ਸਿੰਘ ਜੀ ਕਹਿੰਦੇ ਆ ਰਹੇ ਆ ਵੀ ਭਾਰਤ ਦੀ ਜਿਹੜੀ ਸਰਕਾਰ ਆ ਉਹ ਇਸ ਤਰੀਕੇ ਦੇ ਨਾਲ ਹੀ ਕੰਮ ਜਿਹੜੀ ਉਹ ਕਰਦੀ ਆ, ਵੀ ਉਹ ਆ ਕੇ ਬਾਹਰ ਜਿਹੜੇ ਵੀ ਐਕਟਿਵਿਸਟ ਹੁੰਦੇ ਆ, ਜਿਹੜੀ ਕੋਈ ਆਵਾਜ਼ ਚੱਕਦੇ, ਜਿਹੜੀ ਨਿਆਂ ਦੀ ਗੱਲ ਕਰਦੇ ਆ, ਵੀ ਉਹਨਾਂ ਨੂੰ ਜਿਹੜਾ ਉਹ ਮਰਾਉਣ ਦੀਆਂ ਜਿਹੜੀਆਂ ਸਾਜ਼ਿਸ਼ਾਂ ਰਚਦੀ ਰਹੀ ਆ, ਕਰਦੀ ਰਹੀ ਆ। ਸੋ ਇਸ ਸਟੋਰੀ ਨੇ ਉਹ ਕਨਫਰਮ ਕਰ ਦਿੱਤਾ ਆ, ਉਸ ਪੱਤਰਕਾਰ ਦੀ ਉਸ ਕਿਤਾਬ ਨੇ, ਉਸ ਗੱਲ ਨੇ ਜਿਸ ਦੇ ਵਿੱਚ ਉਹਨੇ ਉਹ ਦਾਅਵਾ ਕੀਤਾ 66 ਜਾਣਿਆਂ ਦੀ ਅਸੈਸੀਨੇਸ਼ਨ ਦਾ, ਉਹ ਕਨਫਰਮ ਕਰ ਦਿੰਦਾ ਆ ਵੀ ਉਹ ਚੀਜ਼ਾਂ ਵੀ ਭਾਰਤ ਦੀ ਸਰਕਾਰ ਇਸੇ ਤਰੀਕੇ ਦੇ ਨਾਲ ਹੀ ਜਿਹੜੀ ਉਹ ਚੱਲ ਰਹੀ ਆ। ਇਹਨਾਂ ਦੇ ਹੱਥ ਸਿੱਖਾਂ ਦੇ, ਮਾਈਨੋਰਟੀਜ਼ ਦੇ ਖੂਨ ਦੇ ਨਾਲ ਭਾਰਤ ਦੀ ਸਰਕਾਰ ਦੇ ਜਿਹੜੇ ਉਹ ਰੰਗੇ ਹੋਏ ਨੇ, ਤੇ ਇਹ ਖਬਰ ਨੂੰ ਬਿਲਕੁਲ ਮੋਹਰੇ ਜਿਹੜਾ ਉਹ ਚੱਲ ਰਿਹਾ। ਜਦੋਂ ਤਾਂ ਹਰਜੋਤ ਸਿੰਘ ਜੀ ਹੁਣ ਦੇਖਿਓ ਵੀ ਉਹ ਸਾਰਿਆਂ ਨੇ ਘੇਸਲ ਵੱਟ ਕੇ ਜਿਹੜਾ ਉਹ ਸੌਂ ਜਾਣਾ, ਕੋਈ ਇੱਥੇ ਕਾਮਰੇਡ ਨਹੀਂ ਬੋਲੂਗਾ, ਕੋਈ ਇੱਥੇ ਜਿਹੜਾ ਕੋਈ ਹੋਰ ਇਸ ਦੇ ਵਿੱਚ ਗੱਲ ਨਹੀਂ ਕਰੂਗਾ ਵੀ ਕੀ ਹੋਣਾ। ਜਦੋਂ ਤਾਂ ਕੈਨੇਡਾ ਦੇ ਵਿੱਚ ਇੱਕ ਪੁਲਿਸ ਵਾਲੇ ਨੂੰ 6 ਮਹੀਨੇ ਦੇ ਲਈ ਡੋਮਿਟ ਕੀਤਾ ਜਾਂਦਾ ਆ, ਉਦੋਂ ਤਾਂ ਉਹ ਖਬਰਾਂ ਉਹਨਾਂ ਨੇ ਹੁਬ ਕੇ ਜਿਹੜੀਆਂ ਉਹ ਲਾਈਆਂ ਤੇ ਦੱਸੀਆਂ। ਹੁਣ ਦੇਖਦੇ ਆ ਵੀ ਭਾਰਤ ਦੀ ਸਰਕਾਰ ਤੇ ਭਾਰਤ ਦੇ ਇਸ਼ਾਰਿਆਂ ਦੇ ਉੱਤੇ, PMO ਦੇ ਆਫਿਸ ਚੋਂ ਇਸ਼ਾਰੇ ਮਿਲਣ ਦੇ ਉੱਤੇ ਸਿੱਖਾਂ ਨੂੰ ਮਾਰਨ ਵਾਲੇ ਜਿਹੜੀ ਇੱਕ ਲਿਸਟ ਬਣਾ ਕੇ ਇਹ ਇੱਕ ਵੱਡਾ ਜਿਹੜਾ ਇਹਨਾਂ ਦਾ ਗਲੋਬਲ ਏਜੰਡਾ ਚੱਲ ਰਿਹਾ ਸੀਗਾ ਸਿੱਖ ਐਕਟਿਵਿਸਟ ਨੂੰ ਕਤਲ ਕਰਨ ਦਾ, ਵੀ ਉਹਦੇ ਜਿਹੜੇ ਦੋਸ਼ਾਂ ਨੂੰ ਹੁਣ ਕਬੂਲਣ ਤੋਂ ਬਾਅਦ ਚ ਉਹ ਲੋਕ ਕੀ ਬੋਲਦੇ ਨੇ, ਉਹ ਕਿਵੇਂ ਜਿਹੜਾ ਉਹ ਗੱਲ ਕਰਦੇ ਆ। ਸੋ ਸਿੱਖਾਂ ਨੂੰ ਵੀ ਜਿੱਦਾਂ ਤੁਸੀਂ ਕਿਹਾ ਹੈਗੇ ਤਾਂ ਚਲੋ ਭੋਲੇ ਆ,
ਪਰ ਇਸ ਗੱਲ ਨੂੰ ਜਿਹੜਾ ਆ ਉਹ ਵੱਧ ਤੋਂ ਵੱਧ ਜਿਹੜਾ ਉਹ ਚੁੱਕਣਾ ਚਾਹੀਦਾ ਆ। ਸੋ ਇਹ ਮੌਕਾ ਆ, ਜਿਹੜੇ ਹੁਣ ਇਹ ਭਾਰਤ ਦੇ ਨਾਲ ਆਪਣੇ ਸੰਬੰਧਾਂ ਨੂੰ ਸੁਧਾਰਨ ਦੀਆਂ ਗੱਲਾਂ ਕਰ ਰਹੇ ਆ, ਚਾਹੇ ਉਹ ਜਿਹੜੀ ਅਮਰੀਕਨ ਸਿੱਖ ਕਾਕਸ ਕਮੇਟੀ ਆ ਤੇ ਹੋਰ ਜਿਹੜੀ ਸਿੱਖਾਂ ਦੇ ਨਾਂ ਦੇ ਨਾਲ ਬਣੀਆਂ ਹੋਈਆਂ ਕਈ ਜਿਹੜੀਆਂ ਕਾਕਸ ਕਮੇਟੀਆਂ ਨੇ, ਉਹਨਾਂ ਨੂੰ ਨਾਲ ਦੇ ਨਾਲ ਹੀ ਇਸ ਟਾਈਮ ਕਾਂਗਰਸਮੈਨ ਜਿੰਨੇ ਵੀ ਆ ਉਹਨਾਂ ਸਾਰਿਆਂ ਨੂੰ ਜਿਹੜਾ ਅਗਾਹ ਕਰਨਾ ਚਾਹੀਦਾ ਆ ਵੀ ਭਾਈ ਉਸ ਕਾਤਲ ਜਮਾਤ ਦੇ ਨਾਲ ਆਪਣੇ ਜਿਹੜੇ ਸੰਬੰਧ ਆ ਨਾ ਦੇਖ ਕੇ ਜਿਹੜੇ ਉਹ ਅੱਗੇ ਜਿਹੜਾ ਉਹ ਵਧਾਇਓ। ਬਸ ਲਾਲਚ ਨਾ ਜਿਹੜਾ ਉਸ ਚੀਜ਼ ਦੇ ਵਿੱਚ ਕਰ ਦਿਓ। ਉਹ ਇੱਥੇ ਅਮਰੀਕਨਸ ਨੂੰ ਹੀ ਮਾਰਨ ਦੀਆਂ ਸਾਜ਼ਿਸ਼ਾਂ ਅਮਰੀਕਾ ਦੇ ਵਿੱਚ ਰਚਦੇ ਰਹੇ ਆ, ਜਿਹਦੇ ਦੋਸ਼ਾਂ ਨੂੰ ਹੁਣ ਉਹਨਾਂ ਨੇ ਕਬੂਲਿਆ ਹੈਗਾ। ਜੀ ਬਿਲਕੁਲ, ਅਗਲੀ ਖਬਰ ਵੱਲ ਚਲੀਏ। ਹਰਜੋਤ ਜੀ, ਇੱਕ ਇਸ ਖਬਰ ਤੋਂ ਪਹਿਲਾਂ ਆਪਣੇ ਨਾਲ ਪ੍ਰਵੀਨ ਸ਼ਰਮਾ ਜੀ ਜਿਹੜੇ ਜੁੜੇ ਆ, ਆਪਾਂ ਉਹਨਾਂ ਦੇ ਵੀ ਵਿਚਾਰ ਜਿਹੜੇ ਉਹ ਨਾਲ ਜੋੜ ਲੈਂਦੇ ਆ, ਉਹਨਾਂ ਨੂੰ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਸੱਦਾ ਦਿੰਦੇ ਹਾਂ। ਹਾਂਜੀ ਪ੍ਰਵੀਨ ਸ਼ਰਮਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਾਜਕਰਮਵੀਰ ਸਿੰਘ ਜੀ ਤੇ ਹਰਜੋਤ ਸਿੰਘ ਖਾਲਸਾ ਜੀ, ਸਤਿ ਸ੍ਰੀ ਅਕਾਲ ਦੋਵਾਂ ਨੂੰ ਜੀ, ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਤੁਸੀਂ ਬਹੁਤ ਤਫਸੀਲ ਪੂਰਵਕ ਇਸ ਖਬਰ ਤੇ ਚਾਨਣਾ ਪਾਇਆ ਤੇ ਪੰਜਾਬੀ ਰੇਡੀਓ ਐਸੇ ਨੇ ਤਾਂ ਹਮੇਸ਼ਾ ਹੀ, ਹਾਲੇ ਕੁਝ ਦਿਨ ਪਹਿਲਾਂ ਹੀ ਤੁਸੀਂ ਇਸੇ ਪ੍ਰੋਗਰਾਮ ਦੇ ਵਿੱਚ ਦੱਸਿਆ ਸੀਗਾ ਵੀ ਜਿਹੜੇ ਅਨਿਰੁੱਧ ਮਿੱਤਰਾ ਦੀ ਕਿਤਾਬ ਆ ਜਿਹਦੇ ਵਿੱਚ ਉਹਨੇ 66 ਲੋਕਾਂ ਦੇ ਕਤਲ ਦੀ ਗੱਲ ਕਹੀ ਆ ਤੇ ਉਹਦਾ ਭਾਰਤੀ ਹੈ, ਚਲੋ ਦੂਜਿਆਂ ਨੂੰ ਤਾਂ ਕਹਿ ਦਿੰਦੇ ਇਹਦਾ ਫਲਾਨਾ ਵੱਖਵਾਦੀ ਤੇ ਫਲਾਨਾ ਇਹ ਆ। ਸੋ ਤੱਤਸਾਰ ਇਹੀ ਹੈ ਸਾਰੀ ਖਬਰ ਦੇ ਵਿੱਚੋਂ ਵੀ, ਜਿਵੇਂ ਹੁਣ ਆਹ ਖਬਰ ਰਾਜਕਰਮਵੀਰ ਸਿੰਘ ਜੀ ਜ਼ਿਕਰ ਕਰ ਰਹੇ ਸੀਗੇ ਵੀ ਇਹਨੂੰ ਸਪਰੈਸ ਕੀਤਾ ਜਾ ਰਿਹਾ, ਦਬਾਇਆ ਜਾ ਰਿਹਾ ਪੰਜਾਬੀ ਰੇਡੀਓ ਐਸੇ ਦੇ ਸਾਰੇ ਮੰਚਾਂ ਤੇ ਜਾਂ ਹੋਰਾਂ ਥਾਵਾਂ ਤੇ। ਪੰਜਾਬੀ ਰੇਡੀਓ ਐਸੇ ਕਦੋਂ ਦਾ ਲੱਗਿਆ ਹੋਇਆ ਇਸ ਚੀਜ਼ ਨੂੰ ਲੋਕਾਂ ਦੇ ਸਾਹਮਣੇ ਸੱਚ ਲਿਆਉਣ ਦੇ ਲਈ ਵੀ ਬਹੁਤ ਚਿਰ ਦਾ ਜਦੋਜਹਿਦ ਕਰ ਰਿਹਾ, ਤੇ ਇਸੇ ਕਰਕੇ ਜਿਹੜੀ ਭਾਰਤ ਦੀ ਸਰਕਾਰ ਆ ਉਹਨਾਂ ਨੇ ਪੰਜਾਬੀ ਰੇਡੀਓ ਐਸੇ ਦਾ YouTube ਚੈਨਲ ਤੇ Facebook ਪੇਜ ਆਲਰੇਡੀ ਉੱਥੇ ਬੰਦ ਕੀਤਾ ਹੋਇਆ ਵੀ ਤਾਂ ਜੋ ਲੋਕਾਂ ਨੂੰ ਸੱਚ ਨਾ ਪਤਾ ਲੱਗ ਸਕੇ। ਸੋ ਇਹ ਹੁਣ ਸਾਡਾ ਸਾਰਿਆਂ ਦਾ ਇੱਕ ਨੈਤਿਕ ਫਰਜ਼ ਬਣਦਾ ਵੀ ਜਿਹੜੇ ਵੀ ਮੰਚ ਸਿੱਖੀ ਦੀ, ਕੌਮ ਦੀ, ਪੰਜਾਬੀਅਤ ਦੀ, ਮਨੁੱਖਤਾ ਦੀ ਗੱਲ ਕਰਦੇ ਆ ਪੰਜਾਬੀ ਰੇਡੀਓ ਐਸੇ ਵਰਗੇ, ਅਸੀਂ ਉਹਨਾਂ ਮੰਚਾਂ ਨੂੰ ਅੱਗੇ ਲਿਜਾਣਾ। ਸਰਕਾਰਾਂ ਭਾਵੇਂ ਜਿੰਨਾ ਜ਼ੋਰ ਮਰਜ਼ੀ ਲਾ ਲੈਣ, ਅਸੀਂ ਸਰਕਾਰਾਂ ਮੂਹਰੇ ਝੁਕਣਾ ਨੀਗਾ। ਤੇ ਜਿੰਨੇ ਵੀ ਮੰਚ ਆਪਣੇ ਸੋਸ਼ਲ ਮੀਡੀਆ ਵਾਲੇ ਉਹਨਾਂ ਨੂੰ ਦੱਬ ਕੇ ਸ਼ੇਅਰ ਕਰਨਾ ਆਪਾਂ ਸਾਰਿਆਂ ਨੇ। ਸੋ ਬਹੁਤ ਧੰਨਵਾਦ। ਪੰਜਾਬੀ ਰੇਡੀਓ ਐਸੇ ਨੂੰ ਸਪੋਰਟ ਕਰੋ, ਸੱਚੀਆਂ ਖਬਰਾਂ ਨੂੰ ਸਪੋਰਟ ਕਰੋ ਤੇ ਸੱਚ ਨੂੰ ਸਪੋਰਟ ਕਰੋ। ਧੰਨਵਾਦ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਤੇ ਹਰਜੋਤ ਸਿੰਘ ਜੀ, ਹਾਂਜੀ ਆਪਾਂ ਹੋਰ ਖਬਰਾਂ ਵੱਲ ਖਬਰ ਕਰਕੇ ਫਿਰ ਆਪਾਂ ਬ੍ਰੇਕ ਲਾ ਲੈਂਦੇ ਆ ਜੀ। ਤੇ ਮਰਜ਼ ਤੇ ਮੈਕਰੋਨ ਇਹ ਮੁਨੀਚ ਦੇ ਵਿੱਚ ਸਿਕਿਉਰਿਟੀ ਕਾਨਫਰੰਸ ਹੋਣ ਜਾ ਰਹੀ ਆ, ਦੋਨੋਂ ਹੀ ਐਡਰੈਸ ਕਰਨਗੇ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਤੇ ਯੂਐਸ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਵੀ ਉੱਥੇ ਇਸ ਜੋ ਸਿਕਿਉਰਿਟੀ ਕਾਨਫਰੰਸ ਆ ਉਸ ਨੂੰ ਐਡਰੈਸ ਕਰਨਗੇ। ਹੁਣ ਰਿਲੇਸ਼ਨ ਕਹਿੰਦੇ ਵੀ ਵਾਲੇ ਗੁੱਡ ਨਹੀਂ ਹੈਗੇ ਯੂਰਪੀਅਨ ਮੁਲਕਾਂ ਦੇ, ਅਮਰੀਕਾ ਦੇ ਨਾਲ। ਜਰਮਨ ਦੇ ਚਾਂਸਲਰ ਫ੍ਰੀਡਰਿਚ ਮਰਜ਼ ਤੇ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ, ਉਹ ਦੋਨੇ ਰਲ ਕੇ ਮੁਨੀਚ ਸਿਕਿਉਰਿਟੀ ਕਾਨਫਰੰਸ ਆ ਜੋ ਹੋ ਰਹੀ ਆ, ਤੇ ਨਾਲ ਰਸ਼ੀਆ ਦੀ ਜਿਹੜੀ 4 ਸਾਲਾਂ ਤੋਂ ਜੰਗ ਚੱਲ ਰਹੀ ਆ ਯੂਕਰੇਨ ਦੀ, ਇਹ ਮੇਨ ਏਜੰਡਾ ਉਹਨਾਂ ਦਾ ਹੈਗਾ ਅਮਰੀਕਾ ਦੇ ਨਾਲ ਯੂਰਪ ਦੇ ਰਿਲੇਸ਼ਨ ਨੂੰ ਲੈ ਕੇ ਵੀ। ਸੋ ਉਸ ਕਾਨਫਰੰਸ ਦੇ ਵਿੱਚ ਕੀ ਕੁਝ ਵਾਪਰਦਾ ਆ ਉਹ ਜ਼ਰੂਰ ਤੁਹਾਡੇ ਨਾਲ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਂਝਾ ਕਰਾਂਗੇ ਜੀ। ਮਾਰਕੋ ਰੂਬੀਓ ਉਹਨਾਂ ਨੇ ਉਦਾਂ ਚੇਤਾਵਨੀ ਦਿੱਤੀ ਆ ਯੂਰਪ ਨੂੰ, ਕਹਿੰਦੇ ਵੀ ਨਵਾਂ ਐਰਾ ਆ ਜੀਓਪੋਲਿਟਿਕਸ ਦਾ। ਮਿਊਨਿਕ ਦੇ ਵਿੱਚ ਜਿਹੜੀ ਸਪੀਚ ਤੋਂ ਪਹਿਲਾਂ ਪਿਛਲੇ ਸਾਲ ਮੈਨੂੰ ਲੱਗਦਾ ਜੇਡੀ ਵੈਂਸ ਹੁਣੀ ਗਏ ਸੀ, ਉਦੋਂ ਵਾਹਵਾ ਹੋ ਹੱਲਾ ਜਿਹੜਾ ਇੱਥੇ ਵਾਪਰਿਆ ਸੀਗਾ, ਉਹ ਵੀ ਯੂਰਪ ਨੂੰ ਖਰੀਆਂ ਖੋਟੀਆਂ ਜਿਹੜੀਆਂ ਉਹ ਸੁਣਾ ਕੇ ਇੱਕ ਹਿਸਾਬ ਦੇ ਨਾਲ ਉਦੋਂ ਆਏ ਸੀਗੇ। ਸੋ ਯੂਐਸ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੂੰ ਕਿਹਾ ਵੀ ਭਾਈ ਨਵਾਂ ਜਿਹੜਾ ਇੱਕ ਦੌਰ ਆ ਉਹ ਆ ਚੁੱਕਾ ਆ, ਸੋ ਨਿਊ ਐਰਾ ਆ, ਤੇ ਹੁਣ ਆਪਾਂ ਉਸ ਦੇ ਹਿਸਾਬ ਦੇ ਨਾਲ ਜਿਹੜਾ ਉਹ ਚੱਲਣ ਜਿਹੜਾ ਉਹ ਜਾ ਰਹੇ ਹੈਗੇ ਆ। ਸੋ ਇਹ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਇਸ਼ਾਰਾ ਇਹਨਾਂ ਨੇ ਕਰ ਦਿੱਤਾ ਆ ਵੀ ਪਹਿਲੋਂ ਵਾਲੀਆਂ ਗੱਲਾਂ ਜਿਹੜੀਆਂ ਆ ਉਹ ਨਹੀਂ ਰਹਿਣਗੀਆਂ, ਤਬਦੀਲੀਆਂ ਜਿਹੜੀਆਂ ਉਹ ਵੱਡੇ ਪੱਧਰ ਦੇ ਉੱਤੇ ਹੋਣ ਜਾ ਰਹੀਆਂ। ਅਮਰੀਕਾ ਨੇ ਆਲਰੇਡੀ ਆਪਣੇ ਜਿਹੜੇ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ ਦੇ ਵਿੱਚ ਦੱਸਿਆ ਆ ਵੀ ਉਹ ਵੈਸਟਰਨ ਹੈਮੀਸਫੀਅਰ ਦੇ ਵਿੱਚ ਹੁਣ ਜ਼ਿਆਦਾ ਭੂਮਿਕਾ ਨਿਭਾਉਣਗੇ, ਉਸ ਨੂੰ ਮੇਨ ਆਪਣਾ ਬੈਕਯਾਰਡ ਦੇ ਤੌਰ ਦੇ ਉੱਤੇ ਜਿਹੜੇ ਉਹ ਦੇਖਣਗੇ। ਸੋ ਫਰਾਂਸ ਵਾਲੇ ਤੇ ਜਰਮਨੀ ਵਾਲੇ ਜਿਹੜੇ ਉਹ ਗੱਲਬਾਤ ਤਾਂ ਜ਼ਰੂਰ ਜਿਹੜੀ ਉਹ ਉੱਥੇ ਕਰਨਗੇ। ਗ੍ਰੀਨਲੈਂਡ ਨੂੰ ਲੈ ਕੇ ਵੀ ਕਹਿੰਦੇ ਵੀ ਉੱਥੇ ਚਰਚਾ ਜਿਹੜੀ ਉਹ ਹੋ ਸਕਦੀ ਹੈਗੀ ਆ। ਬਾਕੀ ਯੂਕਰੇਨ ਵਾਲੀ, ਚਾਈਨਾ ਦੇ ਨਾਲ ਜਿਹੜੀਆਂ ਟੈਨਸ਼ਨਸ ਆ ਉਸ ਨੂੰ ਲੈ ਕੇ ਵੀ ਹੋਊਗਾ। ਮੈਨੂੰ ਇਹ ਲੱਗ ਰਿਹਾ ਹਰਜੋਤ ਸਿੰਘ ਜੀ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਚਾਈਨਾ ਨੂੰ ਲੈ ਕੇ ਇਹਨਾਂ ਨੂੰ ਉੱਥੇ ਝਾੜ ਪਾ ਕੇ ਜਿਹੜੇ ਉਹ ਆ ਸਕਦੇ ਆ ਵੀ ਤੁਸੀਂ ਕਿਹਨਾਂ ਦੇ ਨਾਲ ਜਾ ਕੇ ਜਿਹੜੀਆਂ ਉਹ
ਜੱਫੀਆਂ ਜਿਹੜੀਆਂ ਉਹ ਪਾ ਰਹੇ ਹੈਗੇ ਆ। ਸੋ 50 ਤੋਂ ਵੱਧ ਵਰਲਡ ਦੇ ਜਿਹੜੇ ਲੀਡਰਸ ਆ ਉਹ ਮਿਊਨਿਕ ਦੀ ਇਸ ਕਾਨਫਰੰਸ ਦੇ ਵਿੱਚ ਆ ਰਹੇ ਨੇ ਤੇ ਦੇਖਦੇ ਆ ਵੀ ਅੱਗੇ ਕੀ ਜਿਹੜਾ ਉੱਥੇ ਬਣਦਾ ਹੈਗਾ ਆ ਜੀ। ਤੇ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੋਰ ਸਾਰੀਆਂ ਜਿਹੜੀਆਂ ਖਬਰਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਐਪਸਟੀਨ ਫਾਈਲਸ ਨੇ ਪੂਰੀ ਦੁਨੀਆ ਦੇ ਵਿੱਚ ਇਸ ਟਾਈਮ ਤਰਥੱਲੀ ਮਚਾਈ ਹੋਈ ਹੈਗੀ ਆ। ਕੋਈ ਸਾਬਕਾ ਪ੍ਰਾਈਮ ਮਿਨਿਸਟਰ ਜੋ ਉਹਦੇ ਤੇ ਚਾਰजेस ਲੱਗ ਰਹੇ ਆ, ਬਹੁਤ ਸਾਰੇ ਟੌਪ ਨੌਚ ਪੋਲੀਟੀਸ਼ੀਅਨ, ਕੰਪਨੀਆਂ ਦੇ CEO, ਕਈ ਰਾਜੇ ਮਹਾਰਾਜੇ ਉਹ ਆਪਣੇ ਟਾਈਟਲਸ ਤੋਂ ਰਿਜ਼ਾਈਨ ਕਰ ਰਹੇ ਹੈਗੇ ਆ। ਨਾਰਵੇ ਦੇ ਵਿੱਚ ਜਿਹੜੇ ਸਾਬਕਾ ਨਾਰਵੇ ਦੇ ਪ੍ਰਾਈਮ ਮਿਨਿਸਟਰ ਜੈਗਲੈਂਡ ਆ, ਉਹ ਉਹਨਾਂ ਦੀ ਪੁਲਿਸ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ ਵੀ ਉਹਨਾਂ ਨੇ ਕਰਪਸ਼ਨ ਕੀਤੀ ਆ। ਐਪਸਟੀਨ ਫਾਈਲ 'ਚ ਉਹਨਾਂ ਦਾ ਜਿਹੜਾ ਨਾਂ ਆਇਆ ਹੈਗਾ। ਇਸ ਤੋਂ ਬਿਨਾਂ ਹੋਰ ਇੰਡੀਆ ਦਾ ਵੀ ਜਿਹੜਾ ਹਰਦੀਪ ਪੁਰੀ ਦਾ ਬਹੁਤ ਰੌਲਾ ਪੈ ਰਿਹਾ। ਫਰਾਂਸ ਦਾ ਇੱਕ ਪੋਲੀਟੀਸ਼ੀਅਨ ਜਿਹੜਾ ਇੱਕ ਬਹੁਤ ਮਸ਼ਹੂਰ ਕਲਚਰਲ ਆਈਕਨ ਸੀ 1980s ਤੇ 90s 'ਚ। ਨਾਰਵੇ ਦਾ ਡਿਪਲੋਮੇਟ, ਇਜ਼ਰਾਈਲ ਤੇ ਪੈਲਸਤੀਨੀਅਨ ਦੀ ਜਿਸਨੇ ਗੱਲਬਾਤ ਕਰਾਈ ਸੀ 1990 ਦੇ ਵਿੱਚ। ਸਲੋਵਕ ਮਿਨਿਸਟਰ, ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਦਾ ਉਹ ਪ੍ਰੈਜ਼ੀਡੈਂਟ ਵੀ ਰਿਹਾ ਆ ਸਲੋਵਕ ਮਿਨਿਸਟਰ। ਉਸ ਨੂੰ ਉਹਦਾ ਨਾਂ ਵਿੱਚ ਆ ਰਿਹਾ ਹੈਗਾ ਆ। ਇਸ ਤੋਂ ਬਿਨਾਂ ਇੰਗਲੈਂਡ ਦੇ ਆਪਾਂ ਦੇਖਿਆ ਹੈਗਾ ਜੋ ਉੱਥੇ ਦਾ ਇਨਵੈਸਟਰ ਸੀ ਉਹਨੂੰ ਰਿਜ਼ਾਈਨ ਕਰਨਾ ਪਿਆ ਹੈਗਾ। ਉੱਥੇ ਦਾ ਇੱਕ ਰਾਜਾ ਜਿਹੜਾ ਆ ਉਹਦਾ ਨਾਂ ਇਹਦੇ ਵਿੱਚ ਆਇਆ ਹੈਗਾ ਆ। ਫਰਾਂਸ ਦਾ ਫੋਰਨ ਮਿਨਿਸਟਰ, ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। ਲਗਭਗ ਕੋਈ ਮੁਲਕ ਇਦਾਂ ਦਾ ਹੈ ਨਹੀਂ ਜਿੱਥੇ ਦਾ ਬੰਦਾ ਜਿਹੜਾ ਆ ਉਹ ਉਹਦੇ ਵਿੱਚ ਇਨਵੋਲਵ ਨਹੀਂ ਸੀ ਜਾਂ ਉਹ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਨਹੀਂ ਚੱਲ ਰਹੀ ਹੈਗੀ। ਜੇ ਹੋ ਨਹੀਂ ਰਿਹਾ ਤਾਂ ਸਾਡੇ ਮੁਲਕ ਅਮਰੀਕਾ ਦੇ ਵਿੱਚ ਜਿਹੜਾ ਆ ਉੱਥੇ ਸਾਰੇ ਜਿਹੜੇ ਚੁੱਪ ਬੈਠੇ ਆ। ਉੱਥੇ ਜਿਹੜਾ ਕੋਈ ਐਕਸ਼ਨ ਹੋ ਨਹੀਂ ਰਿਹਾ, ਕਹਿੰਦੇ ਵੀ ਛੱਡੋ ਪਰੇ ਕੀ ਹੋਣਾ ਜੋ ਹੋ ਗਿਆ। ਪਰ ਦੁਨੀਆ ਦੇ ਵਿੱਚ ਤੁਸੀਂ ਦੇਖ ਸਕਦੇ ਆ ਇੰਗਲੈਂਡ ਦੇ ਵਿੱਚ ਤਾਂ ਉੱਥੇ ਦੀ ਸਰਕਾਰ ਡਿੱਗਣ ਕਿਨਾਰੇ ਜਿਹੜੀ ਇੱਕ ਟਾਈਮ ਦੇ ਉੱਤੇ ਪਹੁੰਚ ਗਈ ਸੀ। ਬ੍ਰਿਟਿਸ਼ ਅੰਬੈਸਡਰ ਸਾਬਕਾ ਪੀਟਰ ਮੈਂਡਲਸਨ, ਉਹਨੂੰ ਤਾਂ ਫਾਇਰ ਕਰ ਦਿੱਤਾ ਗਿਆ ਹੈਗਾ। ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿਹੜੇ ਲੋਕ ਆ ਜੋ ਇਨਵੋਲਵ ਸੀਗੇ ਉਹਨਾਂ ਦੀ ਜਾਂ ਤਾਂ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ ਜਾਂ ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ ਹੈਗਾ। ਪਰ ਅਮਰੀਕਾ ਦੇ ਵਿੱਚ ਆਪਣੇ ਜੋ ਜੁਡੀਸ਼ੀਅਰੀ ਕਮੇਟੀ ਦੇ ਸਾਹਮਣੇ ਅਟਾਰਨੀ ਜਨਰਲ ਪੈਮ ਬੋਂਡੀ ਉਹਨਾਂ ਦੀ ਇੱਕ ਚੱਲ ਰਹੀ ਸੀ ਮੀਟਿੰਗ, ਜਿਹਦੇ ਵਿੱਚ ਪੈਮ ਬੋਂਡੀ ਹੁਣੀ ਬਹੁਤ ਗਲਤ ਜਿਹੜੇ ਬੋਲੇ ਬਾਕੀ ਜਿਹੜੇ ਕਾਂਗਰਸਮੈਨ ਹੈਗੇ ਆ। ਪਰ ਰੌਲਾ ਰੱਪਾ ਜ਼ਰੂਰ ਪਿਆ, ਪਰ ਕਿਸੇ ਨੇ ਹਜੇ ਜਿਹੜਾ ਰਿਜ਼ਾਈਨ ਨਹੀਂ ਕੀਤਾ ਜਾਂ ਕਿਸੇ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਨਹੀਂ ਹੋਈ ਹੈਗੀ। ਮੌਜੂਦਾ ਰਾਸ਼ਟਰਪਤੀ ਟਰੰਪ, ਸਾਬਕਾ ਰਾਸ਼ਟਰਪਤੀ ਕਲਿੰਟਨ, ਦੁਨੀਆ ਦਾ ਸਭ ਤੋਂ ਅਮੀਰ ਬੰਦਾ ਮਸਕ, ਇੱਕ ਟਾਈਮ ਤੇ ਸਭ ਤੋਂ ਅਮੀਰ ਬੰਦਾ ਰਿਹਾ ਬਿਲ ਗੇਟਸ, ਪੀਟਰ ਥੀਲ, ਇਹ ਉਹ ਨਾਂ ਨੇ ਜਿਹੜੇ ਤੁਹਾਨੂੰ ਮੋਹਰੇ ਆਉਂਦੇ ਆ। ਸਕੱਤਰ ਲੁਟਨਿਕ, ਉਹਨਾਂ ਦਾ ਜਿਹੜਾ ਉਹ ਨਾਮ ਆ। ਸੋ ਕਿੰਨੇ ਨਾਮ ਨੇ, ਕੋਈ ਅਕਾਊਂਟੇਬਿਲਟੀ ਨਹੀਂ। ਲੋਕਾਂ ਨੇ ਹਜਮ ਕਰਨ ਦਾ ਜਿਹੜਾ ਮਾਦਾ ਆ ਬਹੁਤ ਸਟਰੋਂਗ ਰੱਖ ਲਿਆ। ਅਜਿਹੇ ਲੀਡਰਾਂ ਤੋਂ ਕਰਾਉਣਾ ਕੀ ਹੈ, ਸਮਝ ਨਹੀਂ ਜਿਹੜੀ ਉਹ ਆ ਰਹੀ। ਲੋਕ ਜਵਾਬਦੇਹੀ ਜਿਹੜੀ ਇਹਨਾਂ ਤੋਂ ਕਿਉਂ ਨਹੀਂ ਜਿਹੜਾ ਉਹ ਮੰਗ ਰਹੇ। ਜਦ ਵਿਕਟਮਸ ਜਿਹੜੇ ਪੀੜਤ ਸੀ ਜਿਨ੍ਹਾਂ ਦਾ ਸ਼ੋਸ਼ਣ ਹੋਇਆ ਉਹ ਉਸ ਹੀਅਰਿੰਗ ਦੇ ਵਿੱਚ ਪੈਮ ਬੋਂਡੀ ਵਾਲੀ ਦੇ ਵਿੱਚ ਪਹੁੰਚੇ ਤਾਂ ਪੈਮ ਬੋਂਡੀ ਨੇ ਉਹਨਾਂ ਨਾਲ ਮੂੰਹ ਤੱਕ ਨਹੀਂ ਕੀਤਾ। ਉਹ ਤਾਂ ਇਦਾਂ ਸ਼ੋਅ ਕਰ ਰਹੀ ਸੀ ਵੀ ਦੇਖੋ ਵਿਕਟਮਸ ਨੂੰ ਰਿਡੈਕਟ ਕੀਤਾ ਜਾਵੇ, ਉਹਨਾਂ ਦੇ ਨਾਮ ਜਿਹੜੇ ਉਹ ਨਾ ਨਸ਼ਰ ਹੋਣ, ਇਸ ਨੂੰ ਰਿਡੈਕਸ਼ਨ ਨੂੰ ਜਿਹੜਾ ਉਹ ਮੰਨਿਆ ਜਾ ਸਕਦਾ। ਪਰ ਤੁਸੀਂ ਇਹ ਅੰਦਾਜ਼ਾ ਲਾਓ ਹਰਜੋਤ ਸਿੰਘ ਜੀ, ਕੀ ਪੋਲੀਟੀਸ਼ੀਅਨ, ਕੀ ਇੰਡਸਟਰੀ ਦਾ ਲੀਡਰ, ਕੀ ਅਮੀਰਜ਼ਾਦੇ ਤੇ ਕੀ ਦੁਨੀਆ ਦੇ ਵੱਖ-ਵੱਖ ਥਾਵਾਂ ਤੋਂ ਆਏ ਜਿਹੜੇ ਲੋਕ ਆ, ਉਹਨਾਂ ਨੂੰ ਬਚਾਉਣ ਦੇ ਵਿੱਚ DOJ ਲੱਗੀ ਹੋਈ ਆ, ਕਵਰ ਅਪ ਦੇ, ਨਹੀਂ ਤਾਂ ਹੋਰ ਇਹਦੇ ਵਿੱਚ ਹੋਰ ਕੀ ਆ। ਇਹ ਉਹ ਸਰਕਾਰ ਆ, ਇਹ ਟਰੰਪ ਹੋਣੀ ਉਹੀ ਆ ਜਿਹੜੇ ਕਹਿੰਦੇ ਸੀਗੇ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਟਰਾਂਸਪੇਰੈਂਸੀ ਜਿਹੜੀ ਉਹ ਲਿਆਵਾਂਗੇ। ਕਿੱਦਾਂ ਇਹਨਾਂ ਨੇ ਸ਼ਗੂਫਾ ਉਦੋਂ ਛੱਡਿਆ, ਫੇਜ਼ 1 ਦੀਆਂ ਫਾਈਲਸ ਦੇ ਖਾਲੀ ਫੋਲਡਰ ਜਿਹੜੇ ਸੋ ਕਾਲਡ ਇਨਫਲੂਐਂਸਰਸ ਨੂੰ ਜਿਹੜੇ ਉਹ ਫੜਾਏ। ਹੁਣ ਉਹ ਵੀ ਚੁੱਪ ਨੇ। ਟਰੰਪ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਪਿਛਲੇ ਵਾਰੀ ਤਾਂ ਕਹਿੰਦੇ ਵੀ ਹੁਣ ਅਮਰੀਕਾ ਨੂੰ ਤਾਂ ਕਿਸੇ ਹੋਰ ਗੱਲ ਦੇ ਉੱਤੇ ਆ ਜਾਣਾ ਚਾਹੀਦਾ ਆ, ਜਿਸ ਦਾ ਆਪਣਾ ਨਾਮ ਹਜ਼ਾਰਾਂ ਵਾਰੀ ਉਸ ਲਿਸਟ ਦੇ ਵਿੱਚ ਹੋਵੇ, ਉਹਨੇ ਤਾਂ ਇਦਾਂ ਹੀ ਕਹਿਣਾ ਆ। ਜਿਹਦੀ ਚੋਰ ਦੀ ਦਾੜੀ 'ਚ ਜਿਹੜਾ ਤਿਨਕਾ ਹੋਵੇ ਉਹਨੇ ਤਾਂ ਐਂ ਹੀ ਜਿਹੜਾ ਉਹ ਕਹਿਣਾ ਆ ਵੀ ਭਾਈ ਇਹ ਗੱਲ ਨੂੰ ਛੱਡੋ ਤੇ ਕਿੱਦਾਂ ਜਿਹੜਾ ਹੋਊਗਾ। ਦੁਨੀਆ ਹਿੱਲ ਗਈ, ਪਰ ਜਿੱਥੇ ਇਹ ਕਾਂਡ ਵਾਪਰੇ, ਜਿੱਥੇ ਇਹ ਸਾਰਾ ਕੁਝ ਹੋਇਆ ਹਰਜੋਤ ਸਿੰਘ ਜੀ, ਉਹ ਐਜ਼ ਇਟ ਇਜ਼ ਉੱਥੇ ਜਿਉਂ ਦਾ ਤਿਉਂ ਮਾਹੌਲ ਜਿਹੜਾ ਆ ਉਹ ਬਣਿਆ ਪਿਆ ਆ। ਰੌਲਾ ਰੱਪਾ ਮਾੜਾ ਪੈਂਦਾ ਆ, ਥੋੜਾ ਪੈਂਦਾ ਰਹਿੰਦਾ ਆ। ਕੋਈ ਜਿਹੜੀ ਆ ਇਸ ਚੀਜ਼ ਦੇ ਵਿੱਚ ਅਕਾਊਂਟੇਬਿਲਟੀ ਜਿਹਨੂੰ ਕਹਿੰਦੇ ਆ, ਜਿਹੜਾ ਸ਼ਬਦ ਆ ਜਵਾਬਦੇਹੀ ਆ ਵੀ ਕੌਣ ਇਸ ਦੇ ਲਈ ਇਹਨਾਂ ਜੁਰਮਾਂ ਦੇ ਲਈ ਸਜ਼ਾ ਜਿਹੜੀ ਉਹ ਕੱਟੂਗਾ, ਉਹਦੇ ਬਾਰੇ ਕੁਛ ਨਹੀਂ ਆ।
ਮੈਕਸਵੈਲ, ਜਿਸ ਨੂੰ ਹੁਣ 20 ਸਾਲ ਦੀ ਸਜ਼ਾ ਤਾਂ ਜਿਹੜੀ ਉਹ ਹੋਈ ਆ, ਪਰ ਉਹਨੂੰ ਇੱਕ ਪੋਲੀ ਜੀ ਜੇਲ੍ਹ ਦੇ ਵਿੱਚ ਜਿਹੜੀ ਉਹ ਘੱਲ ਦਿੱਤਾ ਗਿਆ। ਉਹ ਤੇ ਹੁਣ ਉਹ ਬੋਲਦੀ ਕੁਛ ਨਹੀਂ ਪਈ। ਡੀਲ ਪਤਾ ਨਹੀਂ ਇਹਨਾਂ ਨੇ DOJ ਵਾਲਿਆਂ ਨੇ ਆਪ ਹੀ ਟਰੰਪ ਵਾਲੇ ਵੱਲੋਂ ਜਿਹੜੀ ਉਹਨੂੰ ਕਰ ਲਈ ਆ ਵੀ ਭਾਈ ਹੋਰ ਦਾ ਕੁਛ ਵੀ ਜਿਹੜਾ ਉਹ ਨਾਮ ਜੇ ਕਿਸੇ ਦਾ ਜਿਹੜਾ ਉਹ ਲੈ ਦੀ ਵੀ ਫਸ ਜਾਣਗੇ। ਜੈਫਰੀ ਐਪਸਟੀਨ ਜਿਹੜਾ ਸਜ਼ਾ ਜਾਪਤਾ ਸੀਗਾ, ਉਹ ਜਦੋਂ ਮਰਿਆ ਆ ਤੇ ਉਦੋਂ ਕੈਮਰੇ ਨਹੀਂ ਚੱਲੇ ਇਹਨਾਂ ਦੇ। ਤੁਸੀਂ ਹਿਸਾਬ ਲਾ ਲਓ, ਪੁਰਾਣੀ ਸਰਕਾਰ, ਮੌਜੂਦਾ ਸਰਕਾਰ, ਸਾਰੀਆਂ ਰਲੀਆਂ ਮਿਲੀਆਂ ਨੇ ਇਹਦੇ ਵਿੱਚ। ਕੋਈ ਇਹਦੇ ਵਿੱਚ ਦੁੱਧ ਧੋਤਾ ਨਹੀਂ। ਸਭ ਜਿੱਦਾਂ ਕਹਿ ਲਓ ਵੀ ਦਾਲ ਦੇ ਵਿੱਚ ਕੁਝ ਕਾਲਾ ਨਹੀਂ, ਇਹ ਕਾਲੀ ਦਾਲ ਹੀ ਜਿਹੜੀ ਉਹ ਚੜੀ ਪਈ ਆ। ਹਾਲਾਤ ਇਦਾਂ ਦੇ ਜਿਹੜੇ ਉਹ ਬਣੇ ਪਏ ਆ। ਸੋ ਲੋਕਾਂ ਨੂੰ ਜਿਹੜਾ ਜ਼ਰੂਰ ਇਸ ਦੇ ਵਿੱਚ ਸਹਿਰਤਾ ਦੇ ਨਾਲ ਸੋਚਦੇ ਹੋਏ ਦੇਖਣਾ ਚਾਹੀਦਾ ਵੀ ਤੁਹਾਨੂੰ ਇਦਾਂ ਦੇ ਨਕਾਮੇ ਲੀਡਰਾਂ ਦੀ ਲੋੜ ਆ, ਜਿਹੜੇ ਇਹਨਾਂ ਨਾਬਾਲਗ ਬੱਚਿਆਂ ਦੇ ਨਾਲ ਜਿਨ੍ਹਾਂ ਨੇ ਇਦਾਂ ਦੇ ਕੁਕਰਮ ਜਿਹੜੇ ਉਹ ਕੀਤੇ ਹੋਣ। ਜੀ ਜੀ ਅਗਲੀ ਖਬਰ ਵੱਲ ਚਲੀਏ। ਇੱਕ US ਦੇ ਰਿਪਬਲਿਕਨ ਕਾਂਗਰਸਮੈਨ ਗ੍ਰੈਗ ਸਟਿਊਬੇ, ਉਹਨਾਂ ਨੇ ਬਿੱਲ ਪੇਸ਼ ਕੀਤਾ ਹੈਗਾ ਕਾਂਗਰਸ ਦੇ ਵਿੱਚ ਵੀ ਜੋ H1B ਵੀਜ਼ਾ ਆ ਉਹ ਟੋਟਲੀ ਖਤਮ ਕਰ ਦਿੱਤਾ ਜਾਣਾ ਚਾਹੀਦਾ। ਕਹਿੰਦੇ ਵੀ ਜਿਹੜੇ ਅਮਰੀਕਨ ਵਰਕਰਸ ਆ ਉਹਨਾਂ ਨੂੰ ਰਿਪ ਆਫ ਕੀਤਾ ਗਿਆ ਆ ਕਰਪਟ H1B ਵੀਜ਼ਾ ਪ੍ਰੋਗਰਾਮ ਵੱਲੋਂ, ਤੇ ਹੁਣ ਤੋਂ ਨਹੀਂ, ਕਹਿੰਦੇ ਵੀ ਕਾਫੀ ਲੰਮੇ ਸਮੇਂ ਤੋਂ ਇਹ ਕੀਤਾ ਗਿਆ ਹੈਗਾ। ਸੋ ਸਾਨੂੰ ਕਹਿੰਦੇ ਵੀ ਅਮਰੀਕਨ ਸਿਟੀਜ਼ਨਸ ਦੀ ਵੈਲਬੀਇੰਗ ਦੇ ਲਈ ਪ੍ਰਾਇਓਰਟਾਈਜ਼ ਕਰਨਾ ਪੈਣਾ ਵੀ ਜਿਹੜੀ ਫੋਰਨ ਲੇਬਰ ਆ ਉਹਨੂੰ ਇਮੀਡੀਏਟਲੀ ਬੰਦ ਕੀਤਾ ਜਾਵੇ। ਸਾਡੇ ਜਿਹੜੇ ਵਰਕਰਸ ਤੇ ਯੰਗ ਲੋਕ ਹੈਗੇ ਆ ਉਹ ਡਿਸਪਲੇਸਡ ਆ, ਡਿਸਐਨਫਰੈਂਚਾਈਜ਼ਡ ਆ, ਜੋ ਉਹਨਾਂ ਨੂੰ ਜੌਬਸ ਨਹੀਂ ਮਿਲ ਰਹੀਆਂ ਹੈਗੀਆਂ। ਤੇ ਇਹ ਜੋ ਬਾਹਰੋਂ ਆ ਕੇ H1B ਵੀਜ਼ੇ ਦੇ ਉੱਤੇ ਬਹੁਤ ਫਰਾਡ ਹੋ ਰਿਹਾ, ਝੂਠੀਆਂ ਸਰਟੀਫਿਕੇਟ ਲਾ ਕੇ, ਝੂਠੀਆਂ ਡਿਗਰੀਆਂ ਲਾ ਕੇ, ਝੂਠਾ ਐਕਸਪੀਰੀਅੰਸ ਸ਼ੋ ਕਰਕੇ ਉਹ ਅਮਰੀਕਾ ਦੇ ਵਿੱਚ ਜੌਬਸ ਲੈ ਰਹੇ ਹੈਗੇ ਆ। ਐਗਜ਼ਾਈਲ ਐਕਟ ਤਹਿਤ ਇਹ ਜਿਹੜਾ ਬਿੱਲ ਆ ਪੇਸ਼ ਕੀਤਾ ਗਿਆ ਆ। ਇਹਦਾ ਮਤਲਬ ਇਹ ਆ ਵੀ ਐਂਡਿੰਗ ਐਕਸਪਲੋਇਟਿਵ ਇੰਪੋਰਟਡ ਲੇਬਰ ਐਗਜ਼ੈਂਪਸ਼ਨ ਐਕਟ, ਐਗਜ਼ਾਈਲ ਐਕਟ ਇਹਦਾ ਨਾਮ ਰੱਖਿਆ ਗਿਆ ਆ। ਸਤੰਬਰ ਮਹੀਨੇ 'ਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਘੱਟੋ ਘੱਟ $1 ਲੱਖ ਦੀ ਪੇਮੈਂਟ ਹੋਣੀ ਚਾਹੀਦੀ ਆ ਜੇ ਕੋਈ H1B ਵਰਕਰ ਕਿਸੇ ਨੇ ਉਹਦੀ ਪਟੀਸ਼ਨ ਕਰਨੀ ਹੈਗੀ ਆ। ਸੈਕਟਰੀ ਆਫ ਸਟੇਟ ਨੂੰ ਕਹਿੰਦੇ ਵੀ ਇਹ ਸਾਰਾ ਵੈਰੀਫਾਈ ਕਰਨਾ ਪਊਗਾ ਪੇਮੈਂਟ ਤੇ ਹੋਰ ਜੇ ਕੋਈ ਅਪਲਾਈ ਕਰਦਾ ਹੈਗਾ ਆ। ਕਾਂਗਰਸਮੈਨ ਨੇ ਇਹ ਕਿਹਾ ਵੀ ਜਿਹੜਾ H1B ਵੀਜ਼ਾ ਆ ਇਹ ਬੈਡ ਫॉर ਅਮਰੀਕਾ ਹੈਗਾ ਆ। ਅਮਰੀਕਨ ਵਰਕਰਸ ਨੂੰ ਪ੍ਰਾਇੋਰਟੀ ਤੇ ਸਾਨੂੰ ਰੱਖਣਾ ਚਾਹੀਦਾ ਹੈ। ਇਸ ਤੋਂ ਬਿਨਾਂ ਕੁਝ ਜਿਹੜੇ 70-80 ਦੇ ਕਰੀਬ ਕਾਂਗਰਸਮੈਨ ਆ ਉਹਨਾਂ ਨੇ ਇੱਕ ਲੈਟਰ ਵੀ ਲਿਖਿਆ ਆ ਵੀ ਜੋ ਮੈਡੀਕਲ ਫੀਲਡ ਦੇ ਵਿੱਚ H1B ਵਰਕਰਸ ਆ ਉਹਨਾਂ ਨੂੰ ਰੱਖਿਆ ਜਾਵੇ, ਕਿਉਂਕਿ ਉਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। ਖਾਸ ਕਰਕੇ ਡਾਕਟਰਸ, ਨਰਸਸ ਉਹ ਅਮਰੀਕਾ ਦੇ ਵਿੱਚ ਘੱਟ ਹੈਗੀ। ਜੀ ਹਰਜੋਤ ਸਿੰਘ ਜੀ, ਆਪਾਂ ਇੱਕ ਦੀਪ ਆਪਣੇ ਨਾਲ ਜੁੜੇ ਨੇ ਜ਼ੀਨੋ ਕ੍ਰੈਡਿਟ ਤੋਂ, ਉਹਨਾਂ ਨੂੰ ਕਾਲ ਲੈ ਕੇ ਫਿਰ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਜਾਨਵੀ ਕੰਦੂਲਾ ਵਾਲਾ ਮੁੱਦਾ ਜਿਹੜਾ ਆ ਉਹਦੇ ਤੇ ਵੀ ਆਪਾਂ ਥੋੜੀ ਜਿਹੀ ਖਬਰ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ। ਹਾਂਜੀ ਦੀਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜ ਜੀ, ਸਤਿ ਸ਼੍ਰੀ ਅਕਾਲ ਹਰਜੋਤ ਭਾਜੀ। ਜੀ ਸਤਿ ਸ਼੍ਰੀ ਅਕਾਲ ਜੀ। ਸੋ ਦੀਪ, ਥੋੜਾ ਜਿਹਾ ਦੱਸਿਓ ਵੀ ਓਬਵੀਅਸਲੀ ਕ੍ਰੈਡਿਟ ਜਿਹੜਾ ਸਕੋਰ ਆ ਉਹ ਬੜਾ ਇੰਪੋਰਟੈਂਟ ਹੁੰਦਾ ਆ। ਆਪਾਂ ਦੇਖ ਰਹੇ ਹਾਂ ਵੀ ਹੁਣ ਅਮਰੀਕਾ ਦੇ ਵਿੱਚ ਬਹੁਤ ਸਾਰੇ ਲੋਕ ਕ੍ਰੈਡਿਟ ਕਾਰਡ ਦੇ ਲਈ ਡੈਲੀਕੁਐਂਟ ਹੋ ਜਾਂਦੇ ਆ ਵੀ ਉਹਨਾਂ ਮਿਨੀਮਮ ਪੇਮੈਂਟ ਵੀ ਜਿਹੜੀਆਂ ਉਹ ਨਹੀਂ ਦੇ ਹੋ ਰਹੀਆਂ, ਉਹਦੇ ਨਾਲ ਕ੍ਰੈਡਿਟ ਸਕੋਰ ਤੇ ਫਿਰ ਬੜਾ ਮਾੜਾ ਅਸਰ ਪੈਂਦਾ ਆ। ਸੋ ਓਵਰਆਲ ਹੋਰ ਵੀ ਕਈ ਕਾਰਨਾਂ ਦੇ ਨਾਲ ਤੁਹਾਡਾ ਕ੍ਰੈਡਿਟ ਸਕੋਰ ਕਈ ਵਾਰੀ ਥੱਲੇ ਆ ਜਾਂਦਾ। ਸੋ ਤੁਸੀਂ ਕੀ ਤੁਹਾਡੀਆਂ ਸਰਵਿਸਿਜ਼ ਆ ਜਿਹਦੇ ਨਾਲ ਕ੍ਰੈਡਿਟ ਸਕੋਰ ਆ ਉਸ ਨੂੰ ਆਪਾਂ ਬੈਟਰ ਤੁਸੀਂ ਕਰ ਸਕਦੇ? ਜੀ ਬਿਲਕੁਲ ਰਾਜ ਭਾਜੀ, ਮੈਂ ਤੁਹਾਡੇ ਜਿਹੜਾ ਤੇ ਕੁਐਸਚਨ ਪੁੱਛਿਆ ਬੜਾ ਵਧੀਆ ਕੁਐਸਚਨ ਹੈ। ਹੁਣ ਬੇਸਿਕਲੀ ਹੁੰਦਾ ਕੀ ਹੈ ਜੀ, ਜਦੋਂ ਤੁਸੀਂ ਮਿਨੀਮਮ ਪੇਮੈਂਟਸ ਨਹੀਂ ਦਿੰਦੇ ਤੇ ਉਹਦੇ ਤੇ ਜਿਹੜੀਆਂ ਤੁਹਾਡੀਆਂ ਲੇਟ ਪੇਮੈਂਟਸ ਨੇ, ਮਿਸ ਪੇਮੈਂਟਸ ਨੇ, ਤੁਹਾਡੀ ਕ੍ਰੈਡਿਟ ਰਿਪੋਰਟ ਤੇ ਰਿਫਲੈਕਟ ਕਰਨੀਆਂ ਸ਼ੁਰੂ ਹੋ ਜਾਂਦੀਆਂ। ਹੁਣ ਬੇਸਿਕਲੀ ਜ਼ਾਈਨੂ ਕਰਦੀ ਕੀ ਹੈ ਜੀ, ਜ਼ਾਈਨੂ ਦਾ ਇਹੋ ਕੰਮ ਹੈ ਜੀ, ਜ਼ਾਈਨੂ ਕਲਾਇੰਟਸ ਦੀ ਕ੍ਰੈਡਿਟ ਰਿਪੋਰਟ ਨੂੰ ਬੜੀ ਬਰੀਕੀ ਨਾਲ ਐਨਾਲਾਈਜ਼ ਕਰਦੀ ਆ ਤੇ ਉਹਦੇ ਵਿੱਚ ਕਿਹੜੀਆਂ ਇਨਐਕੂਰੇਟ ਇਨਫੋਰਮੇਸ਼ਨ ਕਹਿ ਲਈਏ ਜਾਂ ਆਊਟਡੇਟਡ ਜਾਂ ਕੋਈ ਜਿਹੜੀਆਂ ਚੀਜ਼ਾਂ ਗਲਤ ਰਿਪੋਰਟ ਹੋਈਆਂ ਨੇ ਉਹਨੂੰ ਐਨਾਲਾਈਜ਼ ਕਰਕੇ ਤੇ ਉਹਨੂੰ ਆਪਾਂ ਕਢਾਉਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਕਈ ਵਾਰੀ ਇਦਾਂ ਦੇ ਕਲਾਇੰਟਸ ਆਉਂਦੇ ਆ ਜਿਹੜੇ ਕਾਲ ਕਰਕੇ ਕਹਿੰਦੇ ਵੀ ਕਈ ਕਲੈਕਸ਼ਨ ਅਕਾਊਂਟਸ ਉਹਨਾਂ ਦੇ ਰਿਪੋਰਟ 'ਚ ਰਿਫਲੈਕਟ ਕਰ ਰਹੇ ਜਿਹੜੇ ਉਹਨਾਂ ਦੇ ਹੈ ਹੀ ਨਹੀਂ। ਕਈ ਵਾਰੀ ਕੀ ਹੁੰਦਾ ਵੀ ਲੇਟ ਪੇਮੈਂਟਸ ਨੇ ਜਿਹੜੀਆਂ ਇਨਐਕੂਰੇਟਲੀ ਤੁਹਾਡੀ ਰਿਪੋਰਟ 'ਚ ਸ਼ੋਅ ਕਰਦੀਆਂ ਨੇ, ਪਰ ਤੁਹਾਡੀ ਉਹ ਲੇਟ ਪੇਮੈਂਟ ਸਮੇਂ ਸਿਰ ਗਈ ਹੁੰਦੀ ਆ। ਤੇ ਇਦਾਂ ਦੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਬਾਅਦ 'ਚ ਇੱਕ ਬਹੁਤ ਵੱਡਾ ਬਵਾਲ ਬਣ ਜਾਂਦੀ ਨੇ ਤੁਹਾਡੀ ਕ੍ਰੈਡਿਟ ਰਿਪੋਰਟ। ਜੇ ਇਹ ਲੰਬੇ ਸਮੇਂ ਸਿਰ ਕਿਸੇ ਦੀ ਵੀ ਕ੍ਰੈਡਿਟ ਰਿਪੋਰਟ ਦੇ ਵਿੱਚ ਰਹਿੰਦੀਆਂ ਨੇ, ਉਹਦੇ ਨਾਲ ਸਕੋਰਸ ਡ੍ਰੌਪ ਕਰਨੇ ਸ਼ੁਰੂ ਕਰ ਜਾਂਦੇ ਆ। ਸਕੋਰ ਜੇ ਡ੍ਰੌਪ ਹੋਣਗੇ ਤੇ ਡੈਫੀਨੇਟਲੀ ਅੱਗੋਂ ਲੋਨ ਸੈਂਕਸ਼ਨ ਨਹੀਂ ਹੁੰਦੇ। ਸੋ ਜ਼ਾਈਨੂ ਕ੍ਰੈਡਿਟ ਕਰਦੀ ਕੀ ਹੈ ਜੀ, ਅਸੀਂ ਲੇਟ ਪੇਮੈਂਟ ਕਢਾਉਂਦੇ ਆ। ਜੇ ਕਿਸੇ ਦੀ ਰਿਪੋਰਟ ਦੇ ਵਿੱਚ ਕੋਈ ਲੇਟ ਪੇਮੈਂਟਸ ਨੇ, ਚਾਰਜਡ ਆਫ ਕਮੈਂਟਸ ਨੇ, ਕਲੋਜ਼ ਕਮੈਂਟਸ ਨੇ ਜਾਂ ਕੋਈ ਈਵਨ ਕਲੈਕਸ਼ਨ ਕਮੈਂਟਸ ਨੇ,
ਅਸੀਂ ਉਹ ਸਾਰੇ ਰਿਪੋਰਟ ਦੇ ਵਿੱਚੋਂ ਕਢਾਉਂਦੇ ਹਾਂ। ਤੇ ਨਾਲੇ ਮੇਨ ਚੀਜ਼ ਹੈ ਜੀ, ਸਾਡੇ ਕੋਈ ਅਪਫਰੰਟ ਫੀ ਨਹੀਂ ਹੈਗੀ। ਤੇ ਮੈਂ ਤੇ ਇਹ ਕਹੂੰਗਾ ਵੀ ਸਾਰੇ ਸਰੋਤਿਆਂ ਨੂੰ ਜਿਹਨੂੰ ਕੋਈ ਕ੍ਰੈਡਿਟ ਰਿਲੇਟਡ ਕੋਈ ਵੀ ਇਸ਼ੂ ਹੈਗਾ ਵਾ, ਲੇਟ ਪੇਮੈਂਟਸ ਜਾਂ ਕਲੈਕਸ਼ਨ ਅਕਾਊਂਟ ਜਾਂ ਚਾਰਜਡ ਆਫ ਕਮੈਂਟਸ ਨੇ ਜੀ ਜਿਨ੍ਹਾਂ ਦੇ ਸਕੋਰਸ ਬਹੁਤ ਡ੍ਰੌਪ ਕੀਤੇ ਹੋਏ ਨੇ, ਤੇ ਅੱਜ ਹੀ ਸਾਡੀ ਐਕਸਪਰਟ ਟੀਮ ਨੂੰ ਨੂੰ ਕਨੈਕਟ ਕਰੋ। ਸਾਡਾ ਟੋਲ ਫ੍ਰੀ ਨੰਬਰ ਹੈ ਜੀ 8004009468। ਅਸੀਂ ਕੋਈ ਵੀ ਅਪਫਰੰਟ ਫੀ ਚਾਰਜ ਨਹੀਂ ਕਰਦੇ ਤੇ ਅਸੀਂ ਅਮਰੀਕਾ ਦੀਆਂ ਸਾਰੀਆਂ ਸਟੇਟਸ 'ਚ ਕੰਮ ਕਰਦੇ ਹਾਂ ਜੀ। ਥੈਂਕ ਯੂ ਜੀ, ਬੜੀ ਮਿਹਰਬਾਨੀ, ਸ਼ੁਕਰੀਆ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹਰਜੋਤ ਜੀ, ਇੱਕ ਛੋਟੀ ਜੀ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਆਪਾਂ ਮੁੜਦੇ ਹਾਂ, ਫਿਰ ਵਾਪਸ ਪ੍ਰੋਗਰਾਮ ਅਪਡੇਟ ਅਮਰੀਕਾ ਜਾਰੀ ਰਹੇਗਾ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਇੱਕ ਵਾਰੀ ਫਿਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ।
ਹਰਜੋਤ ਸਿੰਘ ਜੀ, ਆਪਾਂ ਪਹਿਲੀ ਵੀ ਜਿਹੜੀ ਖਬਰ ਕੀਤੀ ਸੀ ਉਹਦੇ ਵਿੱਚ ਵੀ ਅਮਰੀਕਾ ਦੀ ਨਿਆਂ ਪ੍ਰਣਾਲੀ ਦੀ ਹੀ ਜਿਹੜੀ ਗੱਲ ਇਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਸਾਹਮਣੇ ਆਉਂਦੀ ਸੀ, ਤੇ ਅਗਲੀ ਜਿਹੜੀ ਖਬਰ ਆ ਇਹ ਵੀ ਇੱਕ ਹਿਸਾਬ ਦੇ ਨਾਲ ਅਮਰੀਕਾ ਦੀ ਨਿਆਂ ਪ੍ਰਣਾਲੀ ਨੂੰ ਹੀ ਇੱਕ ਦੱਸਦੀ ਆ ਵੀ ਹਾਂ, ਇੱਥੇ ਵਾਕਿਆ ਹੀ ਜਸਟਿਸ ਜਿਹੜਾ ਉਹ ਮਿਲ ਸਕਦਾ ਆ। ਇਸ ਤੋਂ ਪਹਿਲਾਂ ਜਾਨਵੀ ਕਪੂਰ ਵਾਲੀ ਕੰਦੋਲਾ ਵਾਲੀ ਆਪਾਂ ਜਿਹੜੀ ਉਹ ਖਬਰ ਕਰੀਏ, ਉਸ ਤੋਂ ਪਹਿਲਾਂ ਦੱਸ ਜਾਈਏ ਅੱਜ 3 ਤੋਂ 4 ਵਾਲੇ ਪ੍ਰੋਗਰਾਮ ਦੇ ਵਿੱਚ ਜਿਹੜਾ ਨਿਖਿਲ ਗੁਪਤਾ ਨੇ ਦੋਸ਼ ਕਬੂਲੇ ਆ, ਉਸ ਨੂੰ ਲੈ ਕੇ ਵਿਸ਼ੇਸ਼ ਜਿਹੜਾ ਪ੍ਰੋਗਰਾਮ ਹੋਊਗਾ। ਤੁਸੀਂ ਵੀ ਆਪਣੇ ਜਿਹੜੇ ਆ ਉਹ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੈਗੇ ਆ। ਸੋ ਜਿਹੜਾ ਸਾਂਝੀ ਸੱਚ ਪ੍ਰੋਗਰਾਮ ਹੋਊਗਾ ਅੱਜ 3 ਤੋਂ 4 ਵਜੇ, ਉਹਦੇ ਵਿੱਚ ਜਿਹੜਾ ਨਿਖਿਲ ਗੁਪਤਾ ਤੇ ਭਾਰਤ ਦੀ ਸਰਕਾਰ ਦੇ ਦੁਆਰਾ ਜਿਹੜੀਆਂ ਅਸੈਸੀਨੇਸ਼ਨਸ ਹੋ ਰਹੀਆਂ ਤੇ ਜਿਹੜਾ ਇੱਥੇ ਚੱਲ ਰਿਹਾ ਆ ਉਹਦੇ ਬਾਰੇ ਗੱਲ ਹੋਊਗੀ। ਹੁਣ ਜਿਹੜੀ ਹਰਜੋਤ ਸਿੰਘ ਜੀ ਆਪਾਂ ਜਾਨਵੀ ਕੰਦੋਲਾ ਵਾਲੀ ਖਬਰ ਦੱਸਦੇ ਜਾਈਏ, 29 ਮਿਲੀਅਨ ਡਾਲਰ ਜਿਹੜਾ ਆ ਉਸ ਨੂੰ ਇਸ ਦੀ ਜਿਹੜੀ ਮੌਤ ਹੋਈ ਸੀ ਪੁਲਿਸ ਦੀ ਗੱਡੀ ਦੇ ਨਾਲ, ਉਹਦੇ ਕਰਕੇ ਹੁਣ ਉਸ ਨੂੰ ਉਸਦੇ ਪਰਿਵਾਰ ਨੂੰ ਜਿਹੜਾ ਉਹ ਦਿੱਤਾ ਜਾਣਾ ਹੈ। ਓਬਵੀਅਸਲੀ ਉਹ ਤਾਂ ਹੁਣ ਇਸ ਦੁਨੀਆ ਤੇ ਵਿਚਾਰੀ ਨਹੀਂ ਰਹੀ, ਉਸ ਨੂੰ ਇੱਕ ਹਿਸਾਬ ਦੇ ਨਾਲ ਪੁਲਿਸ ਵਾਲੇ ਨੇ ਮਾਰ ਹੀ ਜਿਹੜਾ ਉਹ ਦਿੱਤਾ ਸੀਗਾ। ਇਹਦਾ ਜਿਹੜਾ ਹਰਜੋਤ ਸਿੰਘ ਜੀ ਮੌਤ ਹੋਈ ਸੀ ਜਾਨਵੀ ਕੰਦੋਲਾ ਦੀ 23 ਜਨਵਰੀ 2023 ਨੂੰ ਜਿਹੜਾ ਵਾਪਰਿਆ ਸੀਗਾ। ਸਿਆਟਲ ਪੁਲਿਸ ਡਿਪਾਰਟਮੈਂਟ ਦਾ ਜਿਹੜਾ ਅਫਸਰ ਕੈਵਿਨ ਡੇਵ ਜਿਹੜਾ ਸੀਗਾ, ਉਸ ਟਾਈਮ ਦੇ ਉੱਤੇ ਉਹਨੇ ਹਿੱਟ ਕੀਤਾ ਸੀਗਾ ਪੁਲਿਸ ਦੇ ਆਪਣੀ ਗੱਡੀ ਦੇ ਨਾਲ, ਜਿਹੜੀ ਕ੍ਰਾਸਵਾਕ ਦੇ ਉੱਤੋਂ ਇਹ ਜਦੋਂ ਲੰਘ ਰਹੀ ਸੀਗੀ। ਜਿਹੜਾ ਅਫਸਰ ਡੇਵ ਸੀਗਾ ਉਸ ਟਾਈਮ ਦੇ ਉੱਤੇ 74 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਗੱਡੀ ਤੇਜ਼ ਜਿਹੜਾ ਉਹ ਚਲਾ ਰਿਹਾ ਸੀਗਾ। ਇੱਕ ਡਰੱਗ ਓਵਰਡੋਜ਼ ਕਾਲ ਨੂੰ ਜਿਹੜਾ ਉਹ ਰਿਸਪੌਂਡ ਕਰ ਰਿਹਾ ਸੀਗਾ ਤੇ ਉਹ ਇੰਨੀ ਤੇਜ਼ ਸੀਗੀ। ਨਾਰਮਲ ਉੱਥੇ ਸਪੀਡ ਲਿਮਿਟ 25 ਮੀਲ ਦੀ ਜਿਹੜੀ ਉਹ ਸੀਗੀ। 138 ਫੁੱਟ ਹਰਜੋਤ ਸਿੰਘ ਜੀ ਇਹ ਵਿਚਾਰੀ ਜਿਹੜੀ ਗੁੱਡੀ ਆ ਕੁੜੀ ਆ, ਇਹ ਉਸਦੀ ਗੱਡੀ ਦੇ ਨਾਲ ਟਕਰਾ ਕੇ ਜਿਹੜੀ ਉਹ ਗਈ ਆ। ਫਿਰ ਸਤੰਬਰ 11 2023 ਨੂੰ ਉੱਥੋਂ ਦੇ ਜਿਹੜੇ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਫੁਟੇਜ ਜਿਹੜੀ ਉਹ ਜਾਰੀ ਕੀਤੀ। ਸਿਆਟਲ ਪੁਲਿਸ ਡਿਪਾਰਟਮੈਂਟ ਨੇ ਅਫਸਰ ਡੈਨੀਅਲ ਜਿਹੜਾ ਆਰਡਰ ਸੀਗਾ, ਜਿਹੜਾ ਕਿ ਵਾਈਸ ਪ੍ਰੈਜ਼ੀਡੈਂਟ ਸੀਗਾ ਸਿਆਟਲ ਪੁਲਿਸ ਆਫੀਸਰ ਗਿਲਡ ਦਾ, ਉਹ ਇਸ ਸਿਚੁਏਸ਼ਨ ਦੇ ਉੱਤੇ ਹੱਸ ਰਿਹਾ ਸੀ, ਜੋਕ ਕਰ ਰਿਹਾ ਸੀ। ਉਹਨੇ ਜਿਹੜਾ ਕਿਹਾ ਵੀ ਜਿਹੜੀ ਅਫਸਰ ਡੇਵ ਦੇ ਕੋਲੋਂ ਗੱਡੀ ਜਿਹੜੀ ਉਹ ਲੱਗੀ ਆ ਵੀ ਉਸ ਫੇਟਲ ਕੋਲੀਜਨ ਤੋਂ ਬਾਅਦ ਚ ਉਹਦੇ ਵਿੱਚ ਉਹ ਕਹਿੰਦਾ ਗਿਆ ਇਹ ਦੰਦ ਕੱਢ ਰਿਹਾ ਸੀਗਾ ਤੇ ਨਾਲੇ ਕਹਿ ਰਿਹਾ ਸੀਗਾ ਵੀ ਇਹਦੀ ਕਿਤੇ ਕੋਈ ਵੈਲਿਊ ਹੋਣੀ ਆ, ਲਿਮਿਟਡ ਜੀ ਵੈਲਿਊ ਆ ਤੇ $11,000 ਦਾ ਚੈੱਕ ਲਿਖ ਦਾਂਗੇ। ਤੇ ਹੁਣ ਇਵੈਂਚੁਅਲੀ ਜਿਹੜਾ ਸਿਟੀ ਨੂੰ ਹਰਜੋਤ ਸਿੰਘ ਜੀ ਇਸ ਬਾਬਤ 29 ਮਿਲੀਅਨ ਡਾਲਰ ਦੇ ਵਿੱਚ ਇਹਨਾਂ ਨੇ ਸੈਟਲਮੈਂਟ ਜਿਹੜੀ ਉਹ ਕੀਤੀ ਆ। ਉਸ ਤੋਂ ਵੀ ਅਫਸੋਸ ਵਾਲੀ ਗੱਲ ਹਰਜੋਤ ਸਿੰਘ ਜੀ ਇਹ ਵਾਪਰੀ ਆ ਵੀ ਇਸ ਦਾ ਜਿਹੜਾ ਪੇ ਸੀਗਾ ਜਾਨਵੀ ਕੰਦੋਲਾ ਦਾ, ਉਹ ਇਸ ਸੈਟਲਮੈਂਟ ਆਉਣ ਤੋਂ ਕੁਝ ਦਿਨ ਪਹਿਲਾਂ ਹੀ ਵਿਚਾਰਾ ਜਿਹੜਾ ਉਹ ਚੜ੍ਹਾਈ ਕਰ ਗਿਆ। ਤੇ ਉਹ ਹੁਣ ਉਹਦੀ ਮਾਂ ਜਿਹੜੀ ਵਿਚਾਰੀ ਦੀ ਜਿਹੜੀ ਬੱਚੀ ਆ ਉਹ ਕਹਿੰਦੀ ਵੀ ਮੈਂ ਇਸ ਡਾਲਰਾਂ ਦਾ ਜਿਹੜਾ ਹੋਰ ਰੁਪਈਆਂ ਦਾ ਕੀ ਕਰੂੰਗਾ। 200 ਕਿੰਨੇ ਕਰੋੜ ਰੁਪਏ ਬਣਦੇ ਆ 29 ਮਿਲੀਅਨ ਡਾਲਰ ਦੀ ਜਿਹੜੀ ਇਹ ਸੈਟਲਮੈਂਟ ਦੇ ਵਿੱਚ। ਪਰ ਪਰਿਵਾਰ ਜਿਹੜਾ ਹਰਜੋਤ ਸਿੰਘ ਜੀ ਪੂਰੇ ਦਾ ਪੂਰਾ ਇੱਕ ਹਿਸਾਬ ਦੇ ਨਾਲ ਉਹਨਾਂ ਦਾ ਜਿਹੜਾ ਉਹ ਉੱਜੜ ਗਿਆ ਹੈਗਾ ਆ। ਪੁਲਿਸ ਅਫਸਰ ਦਾ ਜਿਹੜੇ ਇਹੋ ਕਮੈਂਟ ਆਉਣਾ ਵੀ ਇਹਦੀ ਕਿਹੜਾ ਕੋਈ ਵੈਲਿਊ ਹੈਗੀ ਆ, ਵੀ ਕਿੱਡੀ ਜਿਹੜੀ ਮਾੜੀ ਜਿਹੜੀ ਗੱਲ ਸੀ। ਇਵੈਂਚੁਅਲੀ ਜਿਹੜਾ ਹਰਜੋਤ ਸਿੰਘ ਜੀ ਉਸ ਪੁਲਿਸ ਅਫਸਰ ਨੂੰ ਫਾਇਰ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਪਹਿਲਾਂ ਕਰਦੇ ਨਹੀਂ, ਜਦੋਂ ਰੌਲਾ ਪਿਆ ਫੇਰ ਫਾਇਰ ਕਰਨਾ ਪਿਆ। ਇਦਾਂ ਹੀ ਹਰਜੋਤ ਸਿੰਘ ਜੀ ਬਿਲਕੁਲ। ਜਿਹੜੀ ਜਾਨਵੀ ਕੰਦੋਲਾ ਇਹ ਆਂਧਰਾ ਪ੍ਰਦੇਸ਼ ਤੋਂ ਬਿਲੋਂਗ ਕਰਦੀ ਸੀ। ਫਾਦਰ ਉਹਦਾ ਇੱਕ ਪੁਲਿਸ ਕਾਂਸਟੇਬਲ ਸੀ ਤੇ ਮਦਰ ਜੋ ਆ ਉਹ ਸਕੂਲ ਟੀਚਰ ਸੀ। ਮਾਸਟਰਸ ਡਿਗਰੀ ਯੂਨੀਵਰਸਿਟੀ ਦੇ ਵਿੱਚ ਸਿਆਟਲ ਦੇ ਵਿੱਚ ਕਰ ਰਹੀ ਸੀਗੀ। ਸੋ ਉਹਨਾਂ ਦੇ ਅਟਾਰਨੀ ਜਿਹੜੇ ਸ਼ੂਜਨ ਮਿੰਡਨਬਰਗਰਸ, ਗੈਬੇ ਗਲਾਂਡਾ, ਉਹਨਾਂ ਨੇ ਕੇਸ ਇਦਾਂ ਦਾ ਬਣਾਇਆ ਭਈ ਇਹ ਦੇਖੋ ਇੱਕੋ ਇੱਕ ਬੱਚਾ ਸੀ ਤੇ ਉਹਦੇ ਬਹੁਤ ਕੁਛ ਲਾਈਫ 'ਚ ਉਹਨੇ ਕਰਨਾ ਸੀ ਕਿਉਂਕਿ ਮਾਸਟਰਸ ਡਿਗਰੀ ਕਰ ਰਹੀ ਸੀ। ਸੋ ਉਹਦੀ ਲਾਈਫ ਦੀ ਵੈਲਿਊ ਬਹੁਤ ਜ਼ਿਆਦਾ ਆ। ਸੋ ਇਸੇ ਕਰਕੇ ਜਿਹੜੀ ਸਿਟੀ ਆਫ ਸਿਆਟਲ ਆ ਉਹਨਾਂ ਨੇ ਹੁਣ 29 ਮਿਲੀਅਨ $11,000 ਦੀ ਸੈਟਲਮੈਂਟ ਕੀਤੀ ਆ। ਸੈਕੰਡ ਲਾਰਜੈਸਟ ਸਿੰਗਲ ਵਿਕਟਮ ਪੁਲਿਸ ਨੈਗਲੀਜੈਂਸ ਅਵਾਰਡ ਆ US ਦੀ ਹਿਸਟਰੀ ਦੇ ਵਿੱਚ। ਸੋ ਫਾਈਨਲੀ ਚਲੋ ਉਹ ਚਲੇ ਤਾਂ ਗਈ, ਪਰ ਘੱਟੋ ਘੱਟ ਹੁਣ ਫਿਊਚਰ ਦੇ ਵਿੱਚ ਲੈਸਨ ਵੀ ਆ ਜੋ ਦੂਜੇ ਬੰਦਿਆਂ ਦੀ ਜਿਹੜੀ ਲਾਈਫ ਆ ਉਹਨੂੰ ਕੀੜੇ ਮਕੌੜੇ ਹੀ ਸਮਝਦੇ ਹੈਗੇ। ਨਸ਼ੇ ਦੇ ਇੱਕ ਹਿਸਾਬ ਦੇ ਨਾਲ ਪਾਵਰ ਦੇ ਵਿੱਚ ਜਿਹੜੇ ਧੋਤਾ। ਸਭ ਤੋਂ ਜਿਹੜੀ ਮਾੜੀ ਗੱਲ ਹਰਜੋਤ ਸਿੰਘ ਜੀ ਇਹ, ਚਲੋ ਐਕਸੀਡੈਂਟ ਵਾਪਰ ਜਾਂਦੇ ਆ, ਹੋ ਜਾਂਦੇ ਆ, ਇਹ ਹਰ ਇੱਕ ਜਾਣਾ ਜਿਹੜਾ ਉਹ ਦੇਖਦਾ ਵੀ ਉਹ ਹੱਸ ਰਿਹਾ ਸੀਗਾ,
ਮਖੌਲ ਕਰ ਰਿਹਾ ਸੀ। ਉਸ ਦੀ ਕੀਮਤ ਜਿਹੜੀ ਉਹ ਲਾ ਰਿਹਾ ਸੀਗਾ ਵੀ $11,000 ਦੇ ਕੇ ਚੈੱਕ ਕੱਟ ਕੇ ਤੇ ਆਪਣਾ ਜਿਹੜਾ ਸਰ ਜੂਗਾ। ਹੁਣ 29 ਮਿਲੀਅਨ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਉਹ ਹੋਇਆ ਆ। ਇਹ ਇੱਕ ਬੰਦੇ ਦੇ ਕਰਕੇ ਹੁਣ ਇਵੈਂਚੁਅਲੀ ਟੈਕਸ ਪੇਅਰ ਨੂੰ ਹੀ ਪੇ ਕਰਨਾ ਪੈਣਾ ਹੈ ਸਾਰਾ ਕੁਛ। ਵੀ ਤੁਸੀਂ ਦੇਖੋ ਵੀ ਕੀ ਕਰਤੂਤੀ ਲੋਕਾਂ ਦੇ ਕਰਕੇ ਇੰਨਾ ਕੁਛ ਜਿਹੜਾ ਉਹ ਭਾਰ ਝੱਲਣਾ ਪਿਆ ਹੈ। ਅਗਲੀ ਜਿਹੜੀ ਹਰਜੋਤ ਇੱਕ ਸਿੰਘ ਵਾਰੀ ਫੇਰ ਜੀ ਹਾਂ ਖਬਰ ਕਰ ਲਓ, ਫਿਰ ਆਪਾਂ ਬੇਨਤੀ ਕਰ ਜੀ। ਲਾਂਗੇ। ਸੋ ਅਗਲੀ ਜਿਹੜੀ ਖਬਰ ਵਾਸ਼ਿੰਗਟਨ ਪੋਸਟ ਵਾਲੇ ਰਿਪੋਰਟ ਕਰ ਰਹੇ ਆ, ਕਹਿੰਦੇ ਵੀ ਆਈਸ ਵਾਲੇ 38.3 ਬਿਲੀਅਨ ਡਾਲਰ ਸਪੈਂਡ ਕਰਨ ਜਾ ਰਹੇ ਆ, ਜਿਹੜੇ ਵੇਅਰ ਹਾਊਸਿਸ ਨੂੰ ਡਿਟੈਂਸ਼ਨ ਸੈਂਟਰਸ ਦੇ ਵਿੱਚ ਬਦਲਣ ਦੇ ਲਈ, ਤਬਦੀਲ ਜਿਹੜਾ ਉਹ ਕਰਨ ਦੇ ਲਈ। ਬੀਤੇ ਹਫ਼ਤਿਆਂ ਦੇ ਵਿੱਚ ਇਹ ਰਿਪੋਰਟ ਸਾਹਮਣੇ ਆਈ ਸੀ ਵੀ ਆਈਸ ਵਾਲਿਆਂ ਨੇ ਕਈ ਜਿਹੜੇ ਵੇਅਰ ਹਾਊਸਿਸ ਦੇ ਉੱਤੇ ਅੱਖ ਰੱਖੀ ਆ, ਉਹਨਾਂ ਨੂੰ ਡਿਟੈਂਸ਼ਨ ਸੈਂਟਰਸ ਜਿਹੜਾ ਉਹ ਬਣਾਉਣ ਦੇ ਲਈ। ਹੁਣ ਇਹ ਸਰਕਾਰ ਤਾਂ ਆਈ ਸੀਗੀ ਵੀ ਅਸੀਂ ਤਾਂ ਮਨੀ ਬਚਾਉਣੀ ਬੜੀ ਆ, ਡੋਜ ਜਿਹੜਾ ਉਹ ਲਿਆਂਦਾ, ਕੋਈ 2 ਕਹਿੰਦਾ, ਕੋਈ 7 ਬਿਲੀਅਨ ਕਹਿੰਦਾ। ਓਵਰਆਲ ਜੇ ਵਿੱਚ ਦੇਖਿਆ ਜਾਵੇ ਤਾਂ ਉਹ ਨਿਕੰਮਾ ਕੰਮ ਜਿਹੜਾ ਓਵਰਆਲ ਨਿਕਲਿਆ। ਇਹਨਾਂ ਨੇ ਆਪਣੀਆਂ ਜਿਹੜੀਆਂ ਸੰਸਥਾਵਾਂ ਇਹਨਾਂ ਨੂੰ ਚੰਗੀਆਂ ਨਹੀਂ ਸੀ ਲੱਗਦੀਆਂ, ਉਹ ਡੋਜ ਦੇ ਨਾਂ ਦੇ ਹੇਠਾਂ ਉਹ ਸਾਰੀਆਂ ਮਧੌਲਕੀਆਂ ਬੰਦ ਕਰਤੀਆਂ, ਲੋਕੀ ਫਾਇਰ ਕਰਤੇ ਤੇ ਬਚਾਇਆ ਕਚਾਇਆ ਜਿਹੜਾ ਉਹਨਾਂ ਨੇ ਫੇਰ ਕੱਖ ਨਹੀਂ। ਸੋ ਯੂਐਸ ਹੁਣ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ 38.3 ਬਿਲੀਅਨ ਡਾਲਰ ਸਪੈਂਡ ਕਰਨ ਬਾਰੇ ਇਸ ਦੇ ਵਿੱਚ ਜਿਹੜੀ ਉਹ ਗੱਲ ਕਰ ਰਹੇ ਆ ਵੀ ਵੇਅਰ ਹਾਊਸ ਇਹਨਾਂ ਨੇ ਅਕ੍ਰੋਸ ਦਾ ਕੰਟਰੀ ਉਹਨਾਂ ਨੂੰ ਅਕਵਾਇਰ ਕਰਨਾ ਆ ਤੇ ਰੈਟਰੋਫਿਟ ਕਰਨਾ ਆ ਇਮੀਗ੍ਰੈਂਟ ਡਿਟੈਂਸ਼ਨ ਸੈਂਟਰਸ ਦੇ ਨਾਲ, ਜਿਸ ਦੇ ਵਿੱਚ ਟੈਨਸ ਆਫ ਥਾਊਜ਼ੈਂਡਸ ਆਫ ਇਮੀਗ੍ਰੈਂਟਸ ਜਿਹੜੇ ਆ ਉਹਨਾਂ ਨੂੰ ਜਿਹੜਾ ਆ ਉਹ ਰੱਖਿਆ ਜਾਊਗਾ। ਇਹ ਜਿਹੜੇ ਕੁਝ ਡਾਕੂਮੈਂਟ ਆ ਨਿਊ ਹੈਮਸ਼ਾਇਰ ਦੇ ਜਿਹੜੇ ਗਵਰਨਰ ਆ ਉਹਨਾਂ ਦੇ ਕੋਲ ਜਿਹੜੇ ਆਏ ਆ ਤੇ ਉਹਨਾਂ ਨੇ ਪਬਲਿਸ਼ ਕੀਤੇ ਆਪਣੀ ਸਟੇਟ ਦੀ ਜਿਹੜੀ ਵੈਬਸਾਈਟ ਦੇ ਉੱਤੇ, ਉੱਥੋਂ ਜਿਹੜਾ ਉਹ ਪਤਾ ਲੱਗਾ ਆ। ਸੋ ਇਹਨਾਂ ਦੇ ਪਲਾਨ ਦੇ ਅਧੀਨ ਜਿਹੜੀਆਂ 16 ਬਿਲਡਿੰਗਸ ਉਹਨਾਂ ਨੂੰ ਬਾਏ ਤੇ ਉਹਨਾਂ ਨੇ ਕਨਵਰਟ ਕਰਨਾ ਆ ਤੇ ਹਰ ਇੱਕ ਜਿਹੜਾ ਵੇਅਰ ਹਾਊਸ ਡਿਟੈਂਸ਼ਨ ਸੈਂਟਰ ਆ ਉਹਦੇ ਵਿੱਚ 1000 ਤੋਂ 1500 ਇਮੀਗ੍ਰੈਂਟ ਡਿਟੇਨੀਜ਼ ਜਿਹੜੇ ਕਹਿੰਦੇ ਇੱਕ ਟਾਈਮ ਦੇ ਉੱਤੇ ਰੱਖੇ ਜਿਹੜੇ ਹੋ ਜਾ ਸਕਦੇ ਆ। ਸੋ ਲਾਰਜ ਜਿਹੜੇ 8 ਲਾਰਜ ਸਕੇਲ ਡਿਟੈਂਸ਼ਨ ਸੈਂਟਰ ਆ ਉਹਨਾਂ 'ਚ 7 ਤੋਂ 10,000 ਬੰਦਾ ਇੱਕ ਟਾਈਮ ਦੇ ਉੱਤੇ ਜਿਹੜਾ ਉਹ ਰੱਖਿਆ ਜਾ ਸਕਦਾ ਹੈਗਾ ਆ। ਸੋ ਕਹਿੰਦੇ ਵੀ ਪ੍ਰਾਇਮਰੀ ਲੋਕੇਸ਼ਨਸ ਜਿਹੜੀਆਂ ਉਹ ਹੋਣਗੀਆਂ ਜਿੱਥੇ ਇੰਟਰਨੈਸ਼ਨਲ ਰਿਮੂਵਲਸ ਲੋਕਾਂ ਦੇ ਕਿੱਤੇ ਜਿਹੜੇ ਉਹ ਜਾ ਸਕਦੇ ਆ। ਪਰ ਜਿੱਦਾਂ ਹੁਣ DHS ਦੀ ਫੰਡਿੰਗ ਦੇ ਵਿੱਚ ਰੋਕ ਲੱਗਣੀ, ਰੋਕ ਤੋਂ ਭਾਵ ਵੀ ਉਹ ਅਪਰੂਵ ਨਹੀਂ ਹੋਣੀ, ਉਹਦੇ ਨਾਲ ਇਹਨਾਂ ਦੇ ਇਸ ਪਲਾਨ ਦੇ ਉੱਤੇ ਕੀ ਅਸਰ ਪਊਗਾ ਇਹ ਦੇਖਣ ਵਾਲੀ ਜਿਹੜੀ ਗੱਲ ਹੋਊਗੀ। ਪਰ 38 ਬਿਲੀਅਨ ਡਾਲਰ ਖਰਚ ਕੇ 16 ਜਿਹੜੀਆਂ ਬਿਲਡਿੰਗਸ ਆ ਉਹਨਾਂ ਨੂੰ ਡਿਟੈਂਸ਼ਨ ਸੈਂਟਰਸ, ਵੇਅਰ ਹਾਊਸ ਨੂੰ ਡਿਟੈਂਸ਼ਨ ਸੈਂਟਰ 'ਚ ਬਣਾਉਣ ਦੇ ਲਈ ਖਰਚਣ ਦੀ ਜਿਹੜੀ ਪਲੈਨਿੰਗ ਆ ਆਈਸ ਦੇ ਦੁਆਰਾ ਕੀਤੀ ਜਾ ਰਹੀ ਸੀ। ਇੱਕ ਵਾਰੀ ਫਿਰ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਵੀ ਅੱਜ ਦੀ ਜਿਹੜੀ ਨਿਖਲ ਗੁਪਤਾ ਵਾਲੀ ਖਬਰ ਹੈਗੀ ਆ, ਕਿਉਂਕਿ ਜਦੋਂ ਹੀ ਆਪਾਂ ਸ਼ੁਰੂ ਕੀਤੀ ਤੇ ਫੇਸਬੁੱਕ ਵਾਲਿਆਂ ਨੇ ਤਾਂ ਟੋਟਲੀ ਇੱਕ ਤਰ੍ਹਾਂ ਨਾਲ ਸਪਰੈਸ ਕਰ ਦਿੱਤਾ ਤੇ ਬਲੈਕ ਆਊਟ ਕਰਤਾ ਜੀ, ਇੱਕ ਵੀ ਬੰਦਾ ਨਹੀਂ ਜੁੜ ਰਿਹਾ ਫੇਸਬੁੱਕ ਦੇ ਉੱਤੇ, ਤੁਸੀਂ ਹਿਸਾਬ ਲਾ ਲਓ। ਸੋ ਬੇਨਤੀ ਆ, ਜੇ ਪੰਜਾਬੀ ਰੇਡੀਓ USA ਨੂੰ ਪਿਆਰ ਕਰਦੇ ਆ ਸੱਚਮੁੱਚ, ਇਹ ਆਪਾਂ ਉਹਦੀ ਕਲਿੱਪ ਜਿਹੜੀ ਆ ਪਾਵਾਂਗੇ ਤੇ ਵੱਧ ਤੋਂ ਵੱਧ ਜਿਹੜੀ ਆ ਉਹ ਸ਼ੇਅਰ ਕਰਿਓ। ਤੇ ਬਾਕੀ ਅੱਜ ਪੰਜਾਬੀ ਰੇਡੀਓ USA ਦੇ ਉੱਤੇ 3 ਤੋਂ 4 ਵਜੇ ਤਾਈਂ ਇਹਦੇ ਉੱਤੇ ਇੱਕ ਸਪੈਸ਼ਲ ਪ੍ਰੋਗਰਾਮ ਹੋਊਗਾ। ਸੋ ਸਾਰੇ ਜਿੰਨੇ ਵੀ ਸਰੋਤੇ ਆ ਉਹਨਾਂ ਨੂੰ ਦੱਸ ਦਿਓ ਤਾਂ ਕਿ ਆਪਣੇ ਉਹ ਵਿਚਾਰ ਵੀ ਜਿਹੜੇ ਆ ਪ੍ਰਗਟ ਕਰ ਸਕਣ। ਤੁਸੀਂ ਦੇਖੋ ਵੀ ਜ਼ੁਲਮ ਵੀ ਕਰਦੇ ਆ ਤੇ ਜੇ ਜ਼ੁਲਮ ਦੇ ਬਾਰੇ ਤੁਸੀਂ ਦੱਸ ਰਹੇ ਆ, ਜੇ ਹੁਣ ਸਾਨੂੰ ਅਮਰੀਕਾ ਵਰਗੀ ਸਰਕਾਰ ਨੇ ਉਹਦਾ ਇੱਕ ਤਰ੍ਹਾਂ ਨਾਲ ਇਨਸਾਫ ਵੀ ਦਿੱਤਾ ਤੇ ਉਹ ਦੱਸਣ ਵੀ ਨਹੀਂ ਦੇ ਰਹੇ ਹੈਗੇ। ਇੱਥੋਂ ਇਹ ਪਤਾ ਲੱਗਦਾ ਵੀ ਇਹ ਅਸਲ 'ਚ ਅਮਰੀਕਾ ਦੀ ਕੰਪਨੀ ਹੈ ਫੇਸਬੁੱਕ, ਵੀ ਇਹ ਕੀ ਇਹ ਵਾਕਿਆ ਹੀ ਅਮਰੀਕਾ ਦੀ ਕੰਪਨੀ ਹੈ ਜਾਂ ਭਾਰਤ ਦੇ ਹੱਥੀ ਜਿਹੜੀ ਵਿਕੀ ਬੈਠੀ ਆ, ਕਿ ਭਾਰਤੀਆਂ ਦਾ ਉੱਥੇ ਕੰਟਰੋਲ ਇੰਨਾ ਜ਼ਿਆਦਾ ਹੈ ਵੀ ਉਹ ਕੋਈ ਵੀ ਭਾਰਤ ਦੇ ਉਲਟ ਜਾਂ ਭਾਰਤ ਦਾ ਜਿਹੜਾ ਚਿਹਰਾ ਨੰਗਾ ਕਰਨ ਵਾਲੀ ਜਿਹੜੀ ਖਬਰ ਉਸ ਨੂੰ ਚੱਲਣ ਹੀ ਨਹੀਂ ਦਿੰਦੀ। ਤੁਸੀਂ ਹਿਸਾਬ ਲਾ ਲਓ ਵੀ ਇਹ ਅਸੀਂ ਤਾਂ ਸ਼ੁਕਰਾਨਾ ਕਰਦੇ ਆ ਜਿਹੜੀ FCC ਦਾ ਵੀ ਉਹਦੇ ਅਧੀਨ ਆਪਣੇ ਕੋਲ ਰੇਡੀਓ ਸਟੇਸ਼ਨ ਹੈਗੇ ਆ, 15 ਰੇਡੀਓ ਸਟੇਸ਼ਨ, ਹਾਂ, ਵੀ ਉਹਦੇ ਤੇ ਆਵਾਜ਼ ਤਾਂ ਜਿਹੜੀ ਉਹ ਜਾ ਰਹੀ ਹੈ ਵੀ ਉਹਨੂੰ ਤਾਂ ਨਹੀਂ ਤੁਸੀਂ ਦੇਖੋ ਵੀ ਉਹ ਉਸੇ ਦੇ ਹੀ ਆ। ਆਪਾਂ ਟਰੰਪ ਉਹਨਾਂ ਨੂੰ ਵੀ ਕ੍ਰਿਟਿਸਾਈਜ਼ ਕਰਦੇ ਆ, ਪੁਰਾਣੇ ਜਿਹੜੀਆਂ ਸਰਕਾਰਾਂ ਆ ਉਹਨਾਂ ਨੂੰ ਵੀ ਕ੍ਰਿਟਿਸਾਈਜ਼ ਕਰਦੇ, ਜਿਹਨੂੰ ਮਰਜ਼ੀ ਕਰਦੇ ਆ, ਆਜ਼ਾਦੀ ਦੇ ਨਾਲ ਜਿਹੜਾ ਉੱਥੇ ਬੋਲਦੇ ਆ। ਤੁਸੀਂ ਉਹ ਦੇਖ ਲਓ ਵੀ ਸੋ ਕਾਲਡ ਸੋਸ਼ਲ ਮੀਡੀਆ, ਜਿਹਨੂੰ ਲੋਕ ਇਹ ਸੋਚਦੇ ਆ ਵੀ ਖੌਰੇ ਇਹਦੇ ਨਾਲ ਦੁਨੀਆ ਦੇ ਵਿੱਚ ਪਤਾ ਨਹੀਂ ਕੀ ਤਬਦੀਲੀ ਆ ਜਾਣੀ, ਅਗਲੇ ਉਹੀ ਚੀਜ਼ ਦਿਖਾਉਣਾ ਚਾਹੁੰਦੇ ਤੁਹਾਨੂੰ ਜੋ ਉਹਨਾਂ ਦੀ ਮਰਜ਼ੀ ਹੈਗੀ ਆ। ਸੋ ਇਹ ਤਾਂ ਕਲੀਅਰ ਹੀ ਆ। ਅਮਰੀਕਾ ਵਿੱਚ ਰਹਿ ਕੇ ਵੀ ਦੇਖੋ ਤੁਹਾਡੀ ਗੱਲ ਨਹੀਂ ਉਹ ਕਰਨ ਦੇ ਰਹੇ ਹੈਗੇ, ਨਹੀਂ ਕਰਨ ਦੇ ਰਹੇ, ਇੱਥੋਂ ਤੁਸੀਂ ਅੰਦਾਜ਼ਾ ਲਾ ਲਓ। ਬਿਲਕੁਲ ਜੀ। ਸੋ 3 ਤੋਂ 4 ਪ੍ਰੋਗਰਾਮ 'ਚ ਜੁੜਿਓ ਜੀ, ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਕਾਲ ਕਰਿਓ। ਸੋ ਇਸ ਤਰੀਕੇ ਦੇ ਨਾਲ ਹੁਣੇ ਸੁਲੱਖਣ ਸਿੰਘ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਜੀ ਪੰਜਾਬੀ ਰੇਡੀਓ USA ਕੰਮ ਹੀ ਨਹੀਂ ਕਰ ਰਿਹਾ ਫੇਸਬੁੱਕ ਦੇ ਉੱਤੇ। ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਬੈਨ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ। ਸੋ ਮੈਸੇਜ ਜਿਹੜੇ ਉਹ ਇਦਾਂ ਦੇ ਜਿਹੜੇ ਆਪਣੇ ਕੋਲ
ਪਹੁੰਚ ਰਹੇ ਹੈਗੇ ਆ। ਵੱਧ ਤੋਂ ਵੱਧ YouTube ਵਾਲਾ ਵੀ ਸ਼ੇਅਰ ਕਰੋ ਤੇ ਬਾਕੀ ਫਿਰ ਇਸੇ ਕਰਕੇ ਆਪਾਂ ਕਹਿੰਦੇ ਹੁੰਦੇ ਜਿਹੜੇ ਸਾਡੇ ਲਾਈਵ ਪ੍ਰੋਗਰਾਮ ਆ ਨਾ ਉਹ ਤੇ ਜੁੜਿਆ ਕਰੋ। ਨਾਲ ਦੀ ਨਾਲ ਸਾਡੇ ਸਾਰੇ ਹੀ ਬੇਕਰਸਫੀਲਡ ਤੋਂ ਲੈ ਕੇ ਜੁੱਬਾ ਸਿਟੀ ਤਾਈਂ 15 AM ਤੇ FM ਰੇਡੀਓ ਸਟੇਸ਼ਨ ਤੇ ਜਿਹੜੀ ਸਾਡੀ ਐਪ ਹੈਗੀ ਆ ਐਪ ਦੇ ਉੱਤੇ ਤੁਸੀਂ ਪੂਰੇ ਵਰਲਡ 'ਚ ਜਿੱਥੇ ਮਰਜ਼ੀ ਸੁਣ ਸਕਦੇ ਹੋ। ਜੀ, ਹੁਣ ਲੈਂਦੇ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।